ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਜਿਸ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ ਇਤਿਹਾਸ ਦੇ ਨਾਲ ਸੰਬੰਧਿਤ, ਇਤਿਹਾਸ ਸਿੱਖਾਂ ਦਾ, ਖਾਲਸਾ ਰਾਜ ਦਾ, ਇਹ ਸਾਰੀਆਂ ਚੀਜ਼ਾਂ ਦੇ ਵਿੱਚ ਆਪਾਂ ਗੱਲਬਾਤ ਕਰ ਰਹੇ ਹਾਂ। ਸਿੱਖ ਨੇਸ਼ਨ ਥਿਊਰੀ ਨੂੰ ਲੈ ਕੇ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਇਸ ਟਾਈਮ ਜੁੜੇ ਨੇ ਡਾਕਟਰ ਰਮਨਪ੍ਰੀਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ ਰਮਨਪ੍ਰੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ ਜੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਆਪਾਂ ਸਿੱਖ ਨੇਸ਼ਨ ਥਿਊਰੀ, ਜਿਹੜੇ ਸਿੱਖ ਰਾਸ਼ਟਰ ਦੀ ਆਪਾਂ ਗੱਲ ਕਰਦੇ ਹਾਂ, ਖਾਲਸਾ ਰਾਜ ਜੋ ਆਪਾਂ ਦੇਖਿਆ, ਜੋ ਇਸ ਟਾਈਮ ਗਵਾਹ ਹੋ ਗਿਆ ਆ, ਪਰ ਉਸ ਨੂੰ ਪਾਉਣ ਦੇ ਯਤਨ ਜਿਹੜੇ ਆ ਉਹ ਨਾਲ ਨਾਲ ਚੱਲਦੇ ਰਹਿੰਦੇ ਆ। ਕਿੱਦਾਂ ਦੇ ਉਦੋਂ ਹਾਲਾਤ ਸੀ, ਕੀ ਕੁਛ ਹੋ ਰਿਹਾ ਸੀ, ਕੀ ਪੈਰਲਲੀ ਉਸ ਟਾਈਮ ਚੱਲ ਰਿਹਾ ਸੀ, ਉਸ ਇਤਿਹਾਸ ਦੇ ਬਾਰੇ ਗੱਲਬਾਤ ਚਰਚਾ ਕਰਦੇ ਨੇ ਆਪਣੇ ਨਾਲ ਡਾਕਟਰ ਰਮਨਪ੍ਰੀਤ ਸਿੰਘ। ਸੋ ਡਾਕਟਰ ਰਮਨਪ੍ਰੀਤ ਜੀ, ਜੇ ਆਪਾਂ ਗੱਲਬਾਤ ਕਰਦੇ ਜਾਈਏ, ਆਈ ਥਿੰਕ ਇਹ 19ਵੀਂ ਸਦੀ 1800s ਤੋਂ ਜਿਹੜੀ ਉਹ ਗੱਲਬਾਤ ਆਪਾਂ ਸ਼ੁਰੂ ਕਰਦੇ ਹਾਂ, ਜਿਸ ਟਾਈਮ ਦੇ ਉੱਤੇ ਖਾਲਸਾ ਰਾਜ ਚੱਲ ਰਿਹਾ ਸੀ, ਉਹ ਸਾਰਾ ਕੁਛ ਹੋ ਰਿਹਾ ਸੀ। ਪੈਰਲਲੀ ਅੰਗਰੇਜ਼ ਵੀ ਆ ਰਹੇ ਸੀਗੇ, ਹੋਰ ਕੁਛ ਵੀ ਸੀ, ਮਰਾਠੇ ਵੀ ਸੀਗੇ, ਹੋਰ ਕਈ ਕੁਛ ਜਿਹੜਾ ਆ ਉਹ ਨਾਲ ਨਾਲ ਰਮਨਪ੍ਰੀਤ ਸਿੰਘ ਜੀ ਚੱਲ ਰਿਹਾ ਸੀਗਾ। ਸੋ ਜੇ ਆਪਾਂ ਉਸੇ ਸਮੇਂ ਦੀ, ਉਸੇ ਕਾਲ ਦੀ ਗੱਲ ਕਰੀਏ, ਖਾਲਸਾ ਰਾਜ ਦੇ ਵਕਤ ਦੀਆਂ, ਵੀ ਹੋਰ ਕਿਹੜੀਆਂ ਕੋਈ ਤਾਕਤਾਂ ਜਾਂ ਕਿਹੜੀਆਂ ਜਿਹੜੀਆਂ ਚੀਜ਼ਾਂ ਜਾਂ ਰਾਜ ਘਰਾਣੇ ਉਸ ਟਾਈਮ ਉਦੋਂ ਦੀ ਜਿਹੜੀ ਰਾਜਨੀਤੀ ਦੇ ਵਿੱਚ ਸਰਗਰਮ ਸੀਗੇ, ਕਿੱਦਾਂ ਆਪਾਂ ਉਹਨਾਂ ਨੂੰ ਦੇਖਦੇ ਹਾਂ, ਫਿਰ ਆਪਾਂ ਉਹਨਾਂ ਦਾ ਖਾਲਸਾ ਰਾਜ ਦੇ ਨਾਲ ਤੁਲਨਾ ਜਾਂ ਉਹਦੇ ਨਾਲ ਪੈਰਲਲੀ ਕੀ ਗੱਲਬਾਤ ਚੱਲ ਰਹੀ ਸੀ, ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਦੇਖਦੇ ਹਾਂ। ਕੀ ਇਸ ਦੇ ਵਿੱਚ ਤੁਹਾਡੇ ਕੋਲ ਹੈ? ਹਾਂਜੀ ਅਮਿਤ ਜੀ, ਇਤਿਹਾਸਕ ਬਾਰੇ ਇੱਕ ਅਕਸਰ ਇੱਕ ਗੱਲ ਕਹੀ ਜਾਂਦੀ ਹੈ ਕਿ ਹਿਸਟਰੀ ਜਿਹੜੀ ਹੈ ਨਾ, ਇਤਿਹਾਸ ਹੈ ਜਿਹੜੇ, ਇਹਦੇ ਸਰੋਤ ਬਦਲੇ ਜਾ ਸਕਦੇ ਹਨ, ਹਾਂਜੀ, ਬਟ ਇਹਦੀ ਸੱਚਾਈ ਨਹੀਂ ਬਦਲੀ ਜਾ ਸਕਦੀ। ਸੋ ਯੂ ਕੈਨ ਰੀਡ ਹਿਸਟਰੀ ਫਰੋਮ ਮੈਨੀ ਬੁੱਕਸ ਬਟ ਯੂ ਕੈਨਟ ਹਾਈਡ ਦ ਟਰੂਥ ਆਫ ਦ ਹਿਸਟਰੀ। ਹਾਂਜੀ, ਠੀਕ ਹੈ। ਸੋ ਉਸ ਕਰਕੇ ਜਿਹੜਾ ਸੱਚ ਹੈ ਨਾ, ਗੁਰੂ ਨਾਨਕ ਸਾਹਿਬ ਨੇ ਕਿਹਾ ਬਾਣੀ 'ਚ, ਕੁੜ ਨੀ ਖੁੱਟੇ ਨਾਨਕਾ ਓੜਕ ਸੱਚ ਰਹੀ। ਹਾਂਜੀ, ਤੇ ਅਕਸਰ ਜਿਸ ਤਰ੍ਹਾਂ ਆਪਾਂ ਇਤਿਹਾਸ ਪਿਛਲੇ, ਤੁਸੀਂ ਕਹਿੰਦੇ ਵੀ ਮਿਸਲਾਂ ਤੁਸੀਂ ਇਤਿਹਾਸ ਪੜ੍ਹਿਆ, ਉਹਦੇ ਵਿੱਚ ਮੁਸਲਮਾਨ ਜਿਹੜੇ ਲਿਖਾਰੀ ਸੀਗੀ, ਉਹ ਸਿੱਖਾਂ ਨੂੰ ਸੱਗ ਵੀ ਆਖਦੇ ਸੀਗੇ, ਹਾਂਜੀ, ਪਰ ਤਾਰੀਫ ਵੀ ਬਹੁਤ ਕਰਦੇ ਸਿੱਖਾਂ ਦੀ। ਸੱਗ ਮਤਲਬ ਕੁੱਤੇ ਕਹਿੰਦੇ ਸੀ ਸਿੱਖਾਂ ਨੂੰ, ਹਾਂਜੀ। ਤੇ ਜਿਨ੍ਹਾਂ ਨੇ ਟੱਕਰ ਦਿੱਤੀ ਮੁਗਲ ਰਾਜ ਨੂੰ, ਨਾਦਰ ਸ਼ਾਹ ਨੇ ਵੀ ਤਾਰੀਫ ਕੀਤੀ ਸਿੱਖਾਂ ਦੀ। ਤੇ ਉਹ ਕਹਿਣ ਲੱਗੇ ਵੀ ਇਹ ਜਿਹੜੇ ਘੋੜਿਆਂ ਦੀ ਕਾਠੀਆਂ ਤੇ ਰਹਿੰਦੇ ਨੇ, ਇਹਨਾਂ ਤੋਂ ਬਚ ਕੇ ਨਹੀਂ, ਜ਼ਕਰੀਆ ਖਾਨ ਇਹ ਰਾਜੇ ਬਣਨਗੇ ਇੱਕ ਦਿਨ, ਹਾਂਜੀ। ਸੋ ਇਤਿਹਾਸ ਦੇ ਜਿਹੜੇ ਸਰੋਤ ਨੇ ਨਾ, ਉਹ ਤਾਂ ਵੱਖੋ ਵੱਖਰੇ ਹੋ ਸਕਦੇ ਨੇ, ਪਰ ਇਤਿਹਾਸ ਦੀ ਸੱਚਾਈ ਨੂੰ ਤੁਸੀਂ ਲੁਕਾ ਨਹੀਂ ਸਕਦੇ। ਕੋਸ਼ਿਸ਼ ਕੀਤੀ ਅੱਜ ਵੀ ਕੀਤੀ ਜਾ ਰਹੀ ਹੈ ਕਿ ਸਿੱਖਾਂ ਦੇ ਇਤਿਹਾਸ ਨੂੰ, ਅਕਸਰ ਪੜ੍ਹਦੇ ਹਾਂ ਕਿ ਵੀ ਗੁਰ ਇਤਿਹਾਸ ਨੂੰ ਬਦਲਿਆ ਜਾਂਦਾ ਹੈ, ਹਾਂਜੀ। ਤੇ ਸਿੱਖਾਂ ਦੇ ਅੱਜ ਦਾ ਹੁਣ ਪਿੱਛੇ ਜਿਹੀ ਗੱਲ ਟੁਰੀ ਆ ਵੀ ਇਹ ਜਿਹੜਾ ਵੀਰ ਦਿਵਸ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਪਰ ਇਹਦੇ ਨਾਲ ਇਤਿਹਾਸ ਦਾ ਸੱਚ ਨਹੀਂ ਲੁਕਦਾ। ਹਾਂਜੀ, ਜੇ ਕੋਈ ਇੱਕ ਕਹਿ ਦਿੰਦਾ ਵੀ ਦੇਖੋ ਜੀ ਇਹ ਸਾਰੇ ਸਿੱਖ ਜਿਹੜੇ ਨੇ ਜੀ ਉਹ ਹਿੰਦੂ ਹੀ ਨੇ, ਤਾਂ ਇਹ ਕਹਿਣ ਦੇ ਨਾਲ ਜਿਹੜੇ ਸਿੱਖ ਨੇ ਇਹ ਹਿੰਦੂ ਨਹੀਂ ਬਣ ਦਿੰਦੇ। ਹਾਂਜੀ, ਸੱਚਾਈ ਇਹ ਹੈ, ਸੱਚਾਈ ਨੂੰ ਤੁਸੀਂ ਲੁਕਾ ਲਓ ਜਿੰਨਾ ਮਰਜ਼ੀ, ਪਰ ਸੱਚਾਈ ਇੱਕ ਐਸਾ ਚਾਨਣ ਵਾਂਗੂ ਚਮਕਦੀ ਰਹਿੰਦੀ। ਇਤਿਹਾਸ ਇੱਕ ਐਸੀ ਚੀਜ਼ ਹੈ ਜਿਹਨੂੰ ਬਦਲਿਆ ਨਹੀਂ ਜਾ ਸਕਦਾ। ਸੋ ਇਸ ਕਰਕੇ ਇਸ ਇਤਿਹਾਸ ਨੂੰ ਜਿੰਨਾ ਵੀ ਮੈਂ ਕਈ ਸਰੋਤਾਂ ਤੋਂ ਪੜ੍ਹਦਾ ਗਾ, ਜਿਹਨੂੰ ਤੁਸੀਂ ਦੱਸਿਆ ਕਿ ਮੈਨੂੰ ਸ਼ੌਂਕ ਹੈ ਪੇਸ਼ੇ ਵਜੋਂ, ਬੇਸ਼ੱਕ ਮੈਂ ਫਿਜ਼ੀਸ਼ੀਅਨ ਸਾਇੰਟਿਸਟ ਹਾਂ, ਪਰ ਮੈਨੂੰ ਸ਼ੌਂਕ ਹੈ ਹਿਸਟਰੀ ਨੂੰ ਵੱਖ-ਵੱਖ ਸਰੋਤਾਂ ਤੋਂ ਪੜ੍ਹਨ ਦਾ। ਤੇ ਉਹਦੇ ਵਿੱਚੋਂ ਫਿਰ ਜਿਹੜੀ ਮੈਨੂੰ ਸਭ ਤੋਂ ਜਿਹੜੀ ਗੱਲ ਸੱਚਾਈ ਦੇ ਮਾਪਦੰਡ ਤੋਂ ਮੈਨੂੰ ਠੀਕ ਲੱਗਦੀ ਹੈ, ਮੈਂ ਉਹਦੇ ਨਾਲ ਤੁਹਾਡੇ ਗੱਲ ਕਰਦਾ ਹਾਂ। ਤੇ ਇਸ ਕਰਕੇ ਇਹ ਨਹੀਂ ਕਿ ਵੀ ਮੈਂ ਸਿੱਖ ਧਰਮ ਦੇ ਨਾਲ ਜੁੜਿਆ ਹੋਣ ਕਰਕੇ ਸਿੱਖ ਸੰਸਾਰ ਦੀ, ਮਤਲਬ ਵੀ ਮੈਂ ਅੱਗੇ ਤੁਹਾਨੂੰ ਗੱਲ ਕੀਤੀ ਸੀ, ਸਿੱਖਾਂ ਦੀਆਂ ਗਲਤੀਆਂ ਵੀ ਹੈ, ਉਹਦੇ ਬਾਰੇ ਵੀ ਸਾਨੂੰ ਜ਼ਿਕਰ ਕਰਨਾ ਚਾਹੀਦਾ ਹੈ। ਪਰ ਸਿੱਖਾਂ ਦੀ ਤਾਕਤ ਜਿਹੜੀ ਇਸ ਕਰਕੇ ਸਮਝਣੀ ਜ਼ਰੂਰੀ ਹੈ ਕਿ ਸਿੱਖ ਧਰਮ ਬੜਾ ਹੀ ਯੰਗ ਰਿਲੀਜਨ ਹੈ, ਹਾਂਜੀ। ਤੇ ਅਸਲ ਦੇ ਵਿੱਚ ਇਸ ਚੀਜ਼ ਨੂੰ ਸਮਝਣਾ ਇੰਨਾ ਜ਼ਿਆਦਾ ਜ਼ਰੂਰੀ ਹੈ ਕਿ ਜਦ ਤੱਕ ਤੁਸੀਂ ਇਹ ਨਹੀਂ ਸਮਝੋਗੇ ਤਦ ਤੱਕ, ਤੇ ਅਸੀਂ ਆਪਣੇ ਆਪ ਨੂੰ ਅਕਸਰ ਇਹ ਸਮਝਦੇ, ਜਦੋਂ ਤੁਸੀਂ ਕਹਿ ਰਹੇ ਕਿ ਰਾਜ ਦੀ ਪ੍ਰਾਪਤੀ ਦੁਬਾਰਾ ਹੋਵੇ ਜਾਂ ਇਸ ਤਰ੍ਹਾਂ ਹੋਵੇ, ਇਹ ਹਰ ਚੀਜ਼ ਨੂੰ ਸਮਾਂ ਲੱਗਦਾ, ਇਹ ਰਾਤੋਂ ਰਾਤ ਹੋਣ ਚੀਜ਼ਾਂ ਨਹੀਂ ਹੈਗੀਆਂ। ਸੋ ਇਸ ਕਰਕੇ ਇਹ ਬੜਾ ਇੰਪੋਰਟੈਂਟ ਹੈ। ਇਤਿਹਾਸ ਤੁਸੀਂ ਸਿੱਖੋਗੇ, ਤੁਸੀਂ ਪਿਛਲੇ 1000 ਸਾਲ ਦਾ ਇਤਿਹਾਸ ਦੁਨੀਆ ਦਾ ਪੜ੍ਹ ਲਓ, ਹਰ 100 ਸਾਲ ਬਾਅਦ ਦੁਨੀਆ ਦਾ ਨਕਸ਼ਾ ਬਦਲ ਜਾਂਦਾ, ਇਹ ਸੱਚਾਈ ਹੈ। ਤੇ ਤੁਸੀਂ ਮੰਨੋ ਜਾਂ ਨਾ ਮੰਨੋ, ਤੁਸੀਂ 100 ਸਾਲ ਦੇ ਨਕਸ਼ੇ ਦੁਨੀਆ ਦੇਖ ਲਓ, ਪੋਲੀਟੀਕਲ ਮੈਪ ਪੂਰੇ ਦੇ ਪੂਰੇ ਬਦਲੇ ਹੁੰਦੇ ਆ। ਜਿੱਥੇ ਹਿੰਦੁਸਤਾਨ ਦੀ ਗੱਲ ਕੀਤੀ, ਇਹ ਵੀ ਇਸੇ ਤਰ੍ਹਾਂ ਜਿਹੜਾ ਅੱਜ ਦਾ ਹਿੰਦੁਸਤਾਨ ਹੈ, ਤੁਸੀਂ ਦੇਖੋ, ਅਸੀਂ ਕਹਿੰਦੇ ਹਾਂ ਸਟੇਟ ਆਫ ਗੁਜਰਾਤ,
ਗੁਜਰਾਤ ਦੀ ਸਟੇਟ ਜਿਹੜੀ ਹੈ 1957 to 58 ਵਿੱਚ ਬਣੀ ਹੈ। ਹਾਂਜੀ, ਇਸ ਸਾਰੀ ਸਟੇਟ ਨੂੰ ਮਰਾਠਾ ਸਟੇਟ ਗਿਣਿਆ ਜਾਂਦਾ ਸੀ, ਮਰਾਠਵਾੜਾ ਕਹਿੰਦੇ ਸੀਗੇ। ਤੇ ਰਾਜਸਥਾਨ ਨੂੰ ਜਿਹੜਾ ਹਿੱਸਾ ਸੀਗਾ, ਕੱਛ ਦਾ ਏਰੀਆ ਸੀਗਾ, ਇਸ ਨੂੰ ਮਾਰਵਾੜ ਦਾ ਏਰੀਆ ਵੀ ਕਿਹਾ ਜਾਂਦਾ। ਹਾਂਜੀ, ਗੁਰਬਾਣੀ 'ਚ ਵੀ ਜ਼ਿਕਰ ਹੈ ਮਾਰਵਾੜ ਜੈਸੇ ਨੀਰ ਬਾਲਹਾ। ਹਾਂਜੀ, ਸੋ ਇਸ ਕਰਕੇ ਇਹ ਜਿਹੜਾ ਜਿੰਨਾ ਹੈ ਨਾ ਦੁਨੀਆ ਦਾ ਇਤਿਹਾਸ ਹੈ, ਇਹਨੂੰ ਕੋਈ ਲੁਕਾ ਲਵੇ। ਹਾਂਜੀ, ਮੇਰਾ ਭਾਰਤ ਮਹਾਨ ਕਹਿਣ ਨਾਲ ਭਾਰਤ ਮਹਾਨ ਨਹੀਂ ਹੋ ਜਾਂਦਾ। ਜਾਂ ਸਿੱਖਾਂ ਨੂੰ ਕਹਦੇ ਜੀ ਸਿੱਖਾਂ ਨੇ ਕੁਝ ਨਹੀਂ ਕੀਤਾ, ਹਾਂਜੀ, ਜਾਂ ਸਿੱਖ ਜਿਹੜੀ ਵੱਖਰੀ ਕੌਮ ਨਹੀਂ ਹੈਗੀ। ਜੇ ਕੋਈ ਕੌਨਸਟੀਟਿਊਸ਼ਨ ਦੇ ਵਿੱਚ ਇਸ ਤਰ੍ਹਾਂ ਲਿਖਤਾ ਕਿਸੇ ਨੇ ਕਿ ਹਿੰਦੂ ਮੈਰਿਜ ਐਕਟ ਦੌਰਾਨ ਦੇ ਅਧੀਨ ਸਾਰੇ ਸਿੱਖ ਗਿਣੇ ਜਾਣਗੇ, ਜਾਂ ਹਿੰਦੂ ਜਿਹੜੀ ਪ੍ਰਾਪਰਟੀ ਐਕਟ ਹੈ ਉਹਦੇ ਅਧੀਨ ਸਾਰੀ ਵੰਡ ਪ੍ਰਣਾਲੀ ਹੋਏਗੀ, ਇਹਦੇ ਕਹਿਣ ਦੇ ਨਾਲ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਡਰ ਜਾਈਏ, ਅਸੀਂ ਖਤਮ ਹੋ ਗਏ, ਮਰ ਗਏ, ਏਦਾਂ ਨਹੀਂ ਹੁੰਦਾ। ਸੱਚਾਈ ਜਿਹੜੀ ਹੈ ਨਾ, ਸੱਚਾਈ ਜਿਹੜੀ ਹੈ ਉਹ ਸਾਰੇ ਸੰਸਾਰ ਨੂੰ ਪਤਾ ਹੁੰਦੀ ਹੈ। ਹਾਂਜੀ, ਨਹੀਂ, ਪਰ ਇੱਥੇ ਡਾਕਟਰ ਰਮਨਪ੍ਰੀਤ ਜੀ ਅੱਜ ਦੇ ਯੁੱਗ ਦੇ ਵਿੱਚ, ਹਾਂਜੀ, ਆਪਾਂ ਇਹ ਚੀਜ਼ ਕਹਿੰਦੇ ਸੀ, ਪਰ ਅੱਜ ਕੱਲ੍ਹ ਤਾਂ ਝੂਠ ਜ਼ਿਆਦਾ ਪ੍ਰਚਾਰ ਕਰਨ ਦੇ ਨਾਲ ਉਹ ਬਹੁਤਿਆਂ ਨੂੰ ਪ੍ਰੋਪੇਗੈਂਡੇ ਦੇ ਤਹਿਤ ਬਿਰਤਾਂਤ ਇੱਦਾਂ ਦੇ ਸਿਰਜੇ ਜਾਂਦੇ, ਉਹਦੇ ਨਾਲ ਲੱਗਣ ਲੱਗ ਜਾਂਦਾ ਆ ਵੀ ਉਹੀ ਜਿਹੜਾ ਝੂਠ ਆ ਉਹੀ ਹੁਣ ਨਵਾਂ ਸੱਚ ਆ। ਉਹਦਾ ਨਖੇੜਾ ਕਿੱਦਾਂ ਕਰਨਾ ਆ ਫਿਰ? ਉਹ ਇਹ ਫਿਰ ਆਪਾਂ ਨੂੰ ਕਿੱਦਾਂ ਪਤਾ ਲੱਗੂਗਾ? ਜਿੱਦਾਂ ਤੁਸੀਂ ਕਹਿੰਦੇ ਵੀ ਸੱਚ ਦਾ ਦੀਵਾ ਜਿਹੜਾ ਉਹ ਜਗੇਗਾ, ਉਹ ਜਗਦਾ ਰਹਿਣਾ ਆ, ਉਹ ਦੀਵੇ ਤੱਕ ਕਿੱਦਾਂ ਪਹੁੰਚਣਾ? ਦੇਖੋ ਇਹਨਾਂ ਦਿਨਾਂ 'ਚ ਆਪਾਂ ਗੱਲ ਕਰਦੇ ਹਾਂ ਪੰਦਰਵੜਾ ਸ਼ਹੀਦੀ, ਪੰਦਰਵੜਾ ਮਨਾਉਂਦੇ ਹਾਂ। ਬਿਲਕੁਲ, ਤੁਸੀਂ ਇਹ ਦੇਖੋ ਬਈ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਹਾਂਜੀ, ਚਮਕੌਰ ਦੇ ਵਿੱਚ ਅੱਖਾਂ ਦੇ ਸਾਹਮਣੇ ਪੁੱਤਰ ਸ਼ਹੀਦ ਕਰਵਾਏ ਆ ਨਾ। ਸੱਚ ਹੈ ਕਿ ਝੂਠ? ਦੱਸੋ। ਸੱਚ ਹੈ ਨਾ। ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੰਗੇ ਪੈਰ ਚਮਕੌਰ ਦੀ ਗੜੀ ਚੋਂ ਨਿਕਲ ਕੇ ਮਾਛੀਵਾੜੇ 'ਚ ਲੇਟੇ ਜੰਗਲ 'ਚ, ਇਹ ਸੱਚ ਹੈ ਕਿ ਨਹੀਂ? ਹਾਂਜੀ, ਸੱਚ ਹੈ ਕਿ ਨਹੀਂ? ਹਾਂਜੀ, ਬਿਲਕੁਲ। ਤੁਸੀਂ ਇਹ ਦੇਖੋ ਵੀ ਅਨੰਦਪੁਰ ਸਾਹਿਬ ਖਾਲੀ ਹੋ ਗਿਆ। ਹਾਂਜੀ, ਅਨੰਦਪੁਰ ਸਾਹਿਬ ਖਾਲੀ ਹੋ ਗਿਆ, ਕਿਲ੍ਹਾ ਖਾਲੀ ਹੋ ਗਿਆ। ਹਾਂਜੀ, ਉਸ ਤੋਂ ਬਾਅਦ ਸੋਢੀ ਗੁਲਾਬ ਰਾਏ ਜਿਹੜਾ ਉੱਥੋਂ ਦਾ ਮਸੰਦ ਥਾਪ ਕੇ ਗੁਰੂ ਸਾਹਿਬ ਗਏ, ਤੇ ਉਹਨੇ ਆਪਣੀ ਗੱਦੀ ਚਲਾਉਣੀ ਸ਼ੁਰੂ ਕੀਤੀ, ਇਹ ਵੀ ਲਿਖਿਆ, ਔਰ ਬੜਾ ਦੁਖੀ ਹੋ ਕੇ ਮਰਿਆ, ਇਹ ਵੀ ਸੱਚ ਹੈ। ਸੋ ਥੋੜੀ ਦੇਰ ਲਈ ਚੱਲ ਜਾਂਦੀ ਹੈ, ਇਸ ਗੱਲ ਨਹੀਂ। ਉਹ ਹਿੰਦੀ ਦੀ ਕਹਾਵਤ ਹੈ, ਕਾਠ ਕੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ। ਹਾਂਜੀ, ਉਹ ਫਿਰ ਆਖਰ ਤਾਂ ਜਿਹੜਾ ਸੱਚ ਹੈ ਇਹ ਨਹੀਂ ਹੈਗਾ ਕਿ ਉਸੇ ਵੇਲੇ ਹੀ ਹੋ ਜਾਵੇ। ਅੱਜ ਜੇ ਸ਼ਹੀਦੀ ਜੋੜ ਮੇਲਾ ਲੱਗਦਾ, ਹਾਂਜੀ, ਤੇ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਨੰਦੇੜ ਚਲੇ ਗਏ। ਹਾਂਜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਕਾਲ ਦੌਰਾਨ ਤਾਂ ਜੋੜ ਮੇਲਾ ਨਹੀਂ ਲੱਗਿਆ। ਹਾਂਜੀ, ਉਹ ਤਾਂ ਸਰਹੰਦ ਦੇ ਵਿੱਚ ਵਜ਼ੀਰ ਚੰਦ, ਹਾਂਜੀ, ਵਜ਼ੀਰ ਖਾਨ ਬੈਠਾ ਰਿਹਾ ਬਾਦਸ਼ਾਹ ਬਣ ਕੇ। ਹਾਂਜੀ, ਤੇ ਉਹਦੇ ਰਾਜ ਦੇ ਵਿੱਚ ਸਿੱਖ ਵੀ ਇੰਪਲੋਇਡ ਸੀਗੇ। ਹਾਂਜੀ, ਤੇ ਇਹ ਤਾਂ ਇਤਿਹਾਸ ਹੈ ਨਾ। ਤੁਸੀਂ ਦੇਖੋ ਉਹ ਬਾਅਦ ਦੇ ਵਿੱਚ ਫਿਰ ਸਿੱਖ ਫੌਜ ਦੀ ਉਹਨਾਂ ਨੇ ਮਦਦ ਵੀ ਬੜੀ ਕੀਤੀ। ਸੋ ਇਹ ਹੌਲੀ ਹੌਲੀ ਹੁੰਦੀਆਂ ਨੇ, ਇਹ ਨਹੀਂ ਕਿ ਅੱਜ ਮੈਂ ਕਹਿ ਦੇਵਾਂ ਤਾਂ ਏਦਾਂ ਹੋ ਜਾਵੇ। ਹਾਂਜੀ, ਜਾਂ ਮੈਂ ਇਤਿਹਾਸ ਦੀ ਤੋਰ ਹੈ ਨਾ ਜਿਹੜੀ, ਮੇਰੇ ਫਾਦਰ ਸਾਹਿਬ ਕਹਿੰਦੇ ਹੁੰਦੇ ਸੀਗੇ, ਇਤਿਹਾਸ ਦੀ ਤੋਰ, ਇਤਿਹਾਸ ਦੀ ਰਵਾਨਗੀ ਨੂੰ ਰੋਕਿਆ ਨਹੀਂ ਜਾ ਸਕਦਾ। ਅੱਜ ਜੋ ਡੀਜਨਰੇਸ਼ਨ ਲੱਗਦੀ ਹੈ, ਇਹ ਤੋਂ ਬਾਅਦ ਰੀਜਨਰੇਸ਼ਨ ਫੇਜ਼ ਆਉਣਾ ਹੀ ਆਉਣਾ ਜੀ। ਹਾਂ, ਰਾਤ ਤੋਂ ਬਾਅਦ ਸਵੇਰਾ ਹੁੰਦਾ ਨਾ, ਇਸੇ ਤਰ੍ਹਾਂ ਇਸ ਇਤਿਹਾਸ ਦੇ ਵਿੱਚ ਕਦੇ ਕੂੜ ਦਾ ਬੋਲਬਾਲਾ, ਫਿਰ ਜਦੋਂ ਕੂੜ ਦਾ ਬੋਲਬਾਲਾ ਹੋ ਜਾਂਦਾ ਤਾਂ ਫਿਰ ਉੱਥੇ ਫਿਰ ਸੱਚ ਦਾ ਚੰਦਰਮਾ ਉਗ ਜਾਂਦਾ। ਇਹ ਮਨੁੱਖ ਦਾ ਇਤਿਹਾਸ ਹੈ। ਹਾਂਜੀ, ਸਾਡੀ ਸੋਚ ਅੱਜ ਦੇ ਦਿਨ ਸ਼ਾਇਦ ਅਸੀਂ ਉਹ ਚੀਜ਼ ਨੂੰ ਨਾ ਸਮਝ ਸਕੀਏ, ਕੱਲ ਨੂੰ ਕੀ ਪਤਾ ਕੀ ਹੋਣਾ, ਸਾਨੂੰ ਕੀ ਪਤਾ। ਤੁਸੀਂ ਦੇਖੋ ਸੋਵੀਅਤ ਯੂਨੀਅਨ ਦਾ ਨਾਸ ਮਾਰਤਾ। ਹਾਂਜੀ, ਮੈਨੂੰ ਯਾਦ ਹੈ ਬਚਪਨ ਦੇ ਵਿੱਚ ਸੋਵੀਅਤ ਬੁੱਕਸ ਅਸੀਂ ਪੜ੍ਹ ਕੇ ਆਉਂਦੇ ਸੀਗੇ, ਬੜੀਆਂ ਸੋਹਣੀਆਂ ਕਿਤਾਬਾਂ ਛਾਪੀਆਂ ਸੀ ਪੰਜਾਬੀ 'ਚ ਉਹਨਾਂ ਨੇ, ਤੇ ਕਿੱਥੇ ਗਿਆ ਅੱਜ ਰੂਸ ਤੇ ਯੂਕਰੇਨ ਦਾ ਜਿਹੜਾ ਯੁੱਧ ਹੈ? ਕਿਸੇ ਕੋਈ ਸੋਚਿਆ ਸੀਗਾ ਅੱਜ ਤੋਂ 30 ਸਾਲ ਪਹਿਲਾਂ ਕਦੇ ਇਦਾਂ ਦਾ ਯੁੱਧ ਹੋਊਗਾ? ਯੂਕਰੇਨ ਵਾਸ, ਸਾਨੂੰ ਬਚਪਨ ਦੇ ਵਿੱਚ ਕਿਤਾਬਾਂ 'ਚ ਪੜ੍ਹਾਇਆ ਜਾਂਦਾ, ਯੂਕਰੇਨ ਇਜ਼ ਦਾ ਬ੍ਰੈਡ ਬਾਸਕਟ ਆਫ ਸੋਵੀਅਤ ਯੂਨੀਅਨ। ਹਾਂਜੀ, ਮਤਲਬ ਜਿੱਦਾਂ ਪੰਜਾਬ ਅੱਜ ਸਾਰੇ ਹਿੰਦੁਸਤਾਨ ਨੂੰ ਕਣਕ ਦਿੰਦੀ ਹੈ ਨਾ, ਉਸੇ ਸਮੇਂ ਸਾਰੇ ਸੋਵੀਅਤ ਯੂਨੀਅਨ ਨੂੰ ਕਣਕ ਦੇਣ ਵਾਲਾ ਸੂਬਾ ਰਸ਼ੀਆ ਦਾ ਸੂਬਾ, ਰਸ਼ੀਆ ਨੂੰ ਵੀ, ਬਾਕੀ ਜਿੰਨੀਆਂ ਸਟੇਟਾਂ ਸੀ ਦੇਣ ਵਾਲਾ ਯੂਕਰੇਨ ਸੀਗਾ। ਹਾਂਜੀ, ਤੇ ਕਜ਼ਾਕਿਸਤਾਨ ਵਾਸ ਕੰਸੀਡਰਡ ਮਿਨਰਲ ਸੋਰਸ, ਮਿਨਰਲ ਵੈਲਥ ਦਾ ਇੱਕ ਇਲਾਕਾ ਸੀਗਾ, ਉਹਦੇ 'ਚ ਇੰਨੇ ਮਿਨਰਲ ਹੈਗੇ ਨੇ, ਅੱਜ ਵੀ ਨੇ। ਸੋ ਉਹਨਾਂ ਗੱਲਾਂ ਕਰਕੇ ਸੋਵੀਅਤ ਯੂਨੀਅਨ ਇੱਕ ਤਾਕਤ ਸੀਗੀ, ਪਰ ਸੋਵੀਅਤ ਯੂਨੀਅਨ ਤੁਸੀਂ ਦੇਖੋ ਹੈ ਹੀ ਨਹੀਂ, ਹੈ ਹੀ ਨਹੀਂ। ਇਸੇ ਸਦੀ 'ਚ ਟੁੱਟਿਆ, ਇਸੇ ਸਦੀ 'ਚ ਬਣਿਆ। ਹਾਂਜੀ, ਕਿਤਾਬ ਆਉਂਦੀ ਹੈ ਜੌਨ ਰੀਡ ਦੀ 7 days that shook the world, ਇਸ ਤਰ੍ਹਾਂ ਦੀ ਕਿਤਾਬ ਹੈਗੀ ਹੈ। ਹਾਂਜੀ, ਜਿਹਦੇ ਵਿੱਚ ਉਹਨੇ ਕਿਸ ਤਰ੍ਹਾਂ ਵੀ ਜਿਹੜਾ ਅਕਤੂਬਰ 1917 'ਚ ਜਦੋਂ ਕ੍ਰਾਂਤੀ ਆਈ ਹੈ, ਰੂਸ ਦੇ ਵਿੱਚ ਜ਼ਾਰ ਨੂੰ ਮਾਰਿਆ ਤੇ ਕਮਿਊਨਿਜ਼ਮ ਦਾ ਹੋਇਆ,
ਬੋਲਬਾਲਾ ਇਸੇ ਸਦੀ ਦੀ ਗੱਲ ਹੈ, ਇਸੇ ਸਦੀ ਨੇ ਖਾਤਮਾ ਦੇਖ ਲਿਆ। ਹਾਂਜੀ, ਇਹ ਇਤਿਹਾਸ ਦੀ ਗੱਲਾਂ ਨੇ, ਪਰ ਗੁਰੂ ਸਾਹਿਬ ਨੇ ਡਿਫਰੈਂਸ ਇਹ ਹੈ ਕਿ ਜਿਹੜਾ ਸਿੱਖ ਇਤਿਹਾਸ ਹੈ ਨਾ, ਸਿੱਖ ਇਤਿਹਾਸ ਦੀ ਜਿਹੜੀ ਸਪਿਰਿਚੁਅਲ ਐਥੀਕਲ ਵੈਲਿਊ ਹੈ ਨਾ, ਉਹ ਯੂਨੀਕ ਹੈ ਵਰਲਡ ਹਿਸਟਰੀ ਦੇ ਵਿੱਚ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਅਸੀਂ ਸੰਸਾਰ ਨੂੰ ਇੱਕ ਨਵਾਂ ਰਾਜਨੀਤਿਕ ਸੰਕਲਪ ਦਿੱਤਾ। ਹਾਂਜੀ, ਰਾਜਨੀਤੀ ਗੁਰੂ ਸਾਹਿਬ ਨੇ ਗੁਰਬਾਣੀ 'ਚ ਲਿਖਿਆ ਵੀ ਇਹ ਨਹੀਂ ਕਿ ਰਾਜੇ ਜਿਹੜੇ ਆਪਸ 'ਚ ਲੜ ਭਿੜ ਕੇ ਮਰ ਜਾਣ। ਹਾਂਜੀ, ਤਖਤ ਉਹੀ ਜਿਹੜਾ ਰਾਜ ਆ ਉਹ ਬੈਠੇ ਜਿਹੜਾ ਤਖਤ ਦੇ ਲਾਇਕ ਹੋਵੇ। ਹਾਂਜੀ, ਔਰ ਉਸ ਤੋਂ ਬਾਅਦ ਜੇ ਤੁਸੀਂ ਗੁਰਬਾਣੀ ਪੜ੍ਹੋ, ਇੱਕ ਬੜਾ ਚੰਗਾ ਵਰਡ ਮੈਨੂੰ ਲੱਗਦਾ ਰਾਜਯੋਗ। ਹਾਂਜੀ, ਇੱਕ ਯੋਗਾ ਨੂੰ ਅਤੇ ਰਾਜ ਨੂੰ ਗੁਰੂ ਸਾਹਿਬ ਨੇ ਇੱਕ ਨਵਾਂ ਸਿਧਾਂਤ ਦਿੱਤਾ। ਸਪਿਰਿਚੁਅਲ ਤੇ ਪੋਲੀਟੀਕਲ ਥਾਟ ਨੂੰ ਨਿਊ ਡਾਇਮੈਂਸ਼ਨਸ ਮਿਲੀਆਂ। ਸਿੱਖੀ ਦੀ ਇਹ ਸੰਸਾਰ ਨੂੰ ਦੇਣ ਹੈ। ਇਹ ਨਾ ਸਮਝੋ ਕਿ ਸਿੱਖੀ ਸਿਰਫ ਉਹ ਪੰਜਾਬ ਦੇ ਏਰੀਏ ਵਿੱਚ ਹੀ ਰਹਿੰਦੀ ਹੈ। ਸਿੱਖੀ ਸੰਸਾਰ ਦੇ ਹਰ ਮਨੁੱਖ ਨੂੰ ਐਡਰੈਸ ਹੈ। ਸਿੱਖ ਹੈਜ਼ ਅ ਸਪਿਰਿਚੁਅਲ ਮੈਸੇਜ, ਸਿੱਖੀਜ਼ਮ ਹੈਜ਼ ਅ ਐਥੀਕਲ ਮੈਸੇਜ, ਸਿੱਖੀਜ਼ਮ ਹੈਜ਼ ਅ ਪੋਲੀਟੀਕਲ ਮੈਸੇਜ ਟੂ। ਸੋ ਇਸ ਕਰਕੇ ਇਹ ਜੇ ਮੈਂ ਨਹੀਂ ਦੇਖਿਆ ਤਾਂ ਮਤਲਬ ਇਹ ਨਹੀਂ ਕਿ ਵੀ ਕੁਝ ਹੋਣਾ ਹੀ ਨਹੀਂ। ਹਾਂਜੀ, ਇਹ ਚਲਦੀ ਰਹਿੰਦੀ ਚੀਜ਼। ਮੈਂ ਇਸ ਕਰਕੇ ਕਹਿਣਾ ਕਿ ਸੋ ਵਾਪਸ ਆਪਾਂ ਆਪਣੇ ਵਿਸ਼ੇ ਤੇ ਪਰਤਦੇ ਹੋਏ ਜੀ ਰਮਨਪ੍ਰੀਤ ਜੀ, ਸੋ ਸਾਨੂੰ ਦੱਸੋ ਵੀ ਉਸ ਟਾਈਮ ਦੇ ਉੱਤੇ ਫਿਰ ਜਦੋਂ ਖਾਲਸਾ ਰਾਜ ਵੀ ਚੱਲ ਰਿਹਾ ਸੀ, ਗੋਰੇ ਵੀ ਸੀਗੇ, ਉਹ ਵੀ ਸੀਗੇ, ਉਹ ਕਈ ਥਾਵਾਂ ਦੇ ਉੱਤੇ ਆਪਣਾ ਵਿਸਥਾਰ ਕਰਨਾ ਚਾਹੁੰਦੇ, ਮਰਾਠੇ ਵੀ ਸੀਗੇ, ਹੋਰ ਕਿਹੜੀਆਂ ਤਾਕਤਾਂ ਉਸ ਟਾਈਮ ਦੇ ਉੱਤੇ ਨਾਲ ਪੈਰਲਲੀ ਚੱਲ ਰਹੀਆਂ ਸੀ? ਹਾਂਜੀ, ਮੁੱਖ ਤੌਰ ਤੇ ਵੀ ਜੀ ਉਸ ਸਮੇਂ ਜਿਹੜੀਆਂ ਸੀ ਨਾ ਹਿੰਦੁਸਤਾਨ ਦੀਆਂ ਰਿਆਸਤਾਂ ਦੇ ਵਿੱਚ, ਇੱਕ ਤਾਂ ਔਰੰਗਜ਼ੇਬ ਨੇ ਇਸ ਤਰ੍ਹਾਂ ਕੀਤਾ ਸੀਗਾ। ਔਰੰਗਜ਼ੇਬ 95 ਸਾਲ ਦਾ ਹੋ ਕੇ ਮਰਿਆ। ਹਾਂਜੀ, ਤੇ ਉਹਦੀ ਜਿਹੜੀ ਸਾਰੀ ਜ਼ਿੰਦਗੀ ਹੈ ਨਾ, ਉਹ ਇਸੇ ਚੀਜ਼ ਤੇ ਰਹੀ ਹੈ ਕਿ ਕਿਸ ਤਰ੍ਹਾਂ ਵੀ ਮੈਂ ਹਿੰਦੁਸਤਾਨ ਦੇ ਵਿੱਚ ਸਾਰੀ ਆਪਣੀ ਜਿਹੜੀ ਖਲੀਫੇ ਕੈਲੀਫੇਟ ਕਹਿੰਦੇ ਉਹਨੂੰ ਅੱਜ ਦੇ ਵਰਡ ਦੇ ਵਿੱਚ, ਹਾਂਜੀ ਇੰਗਲਿਸ਼ ਦੇ ਵਿੱਚ, ਮੈਂ ਸਾਰੇ ਹਿੰਦੁਸਤਾਨ, ਇਸੇ ਕਰਕੇ ਉਹਨਾਂ ਨਾਮ ਆਲਮਗੀਰ ਰੱਖਿਆ, ਜਿਹੜਾ ਸੰਸਾਰ ਵਿੱਚ ਇਸਲਾਮ ਨੂੰ ਫੈਲਾਏ। ਹਾਂਜੀ, ਤਾਂ ਉਹਦੀ ਜ਼ਿੰਦਗੀ ਦਾ ਇੱਕੋ ਮਨੋਰਥ ਸੀਗਾ ਕਿ ਉਹ ਕਿੰਨੇ ਹੀ ਲੋਕਾਂ ਨੂੰ ਹਾਂਜੀ ਇਸਲਾਮ ਮੱਤ ਵਿੱਚ ਲੈ ਕੇ ਆਉਂਦਾ ਸੀਗਾ ਤੇ ਫਿਰ ਉਹ ਰੋਟੀ ਖਾਂਦਾ ਸੀ। ਇਹ ਕਿਹਾ ਜਾਂਦਾ ਕਸ਼ਮੀਰ ਦਾ ਜਿੰਨੇ ਪੰਡਤ ਹੈ ਉਹਨੂੰ ਮੁਸਲਮਾਨ ਉਹਨੇ ਬਣਾਇਆ। ਹਾਂਜੀ, ਤਾਂ ਇਸ ਕਰਕੇ ਹਿੰਦੁਸਤਾਨ ਦਾ ਉਸ ਵੇਲੇ ਜਦੋਂ ਮੁਗਲ ਰਾਜ ਦਾ ਜਿਹੜਾ ਜਦੋਂ ਗੁਰੂ ਸਾਹਿਬ ਅਸੀਂ ਕਹਿੰਦੇ ਨਾ ਵੀ ਇਹਨਾਂ ਦੀ ਗੱਲ ਹੈ ਕਿ ਕਾਈ ਦਾ ਬੂਟਾ ਪੁੱਟ ਕੇ ਗੁਰੂ ਸਾਹਿਬ ਨੇ ਕਿਹਾ ਕਿ ਵੀ ਮੁਗਲ ਰਾਜ ਦੀ ਜੜ ਪੁੱਟੀ ਗਈ, ਤੇ ਉਹ ਮੁਗਲ ਰਾਜ ਉਸ ਵੇਲੇ ਕਰੰਬਲ ਹੋ ਰਿਹਾ ਸੀ ਪੂਰੀ ਤਰ੍ਹਾਂ, ਜਿਸ ਸਮੇਂ ਦੀ ਮੈਂ ਗੱਲ ਕਰ ਰਿਹਾ ਨਾ ਆਪਾਂ। ਹਾਂਜੀ, ਸੋ ਇਟ ਵਾਸ ਟੋਟਲੀ ਕਰੰਬਲਿੰਗ। ਉਸ ਕਰੰਬਲਿੰਗ ਦੇ ਵਿੱਚ ਜਿਹੜਾ ਅਖੀਰਲਾ ਸ਼ਾਹ ਆਲਮ ਗਿਣਿਆ ਜਾਂਦਾ ਹੈ, ਕਿੰਗ ਮੁਗਲ ਡਾਇਨੈਸਟੀ, ਜਿਹਨਾਂ ਕਿ ਥੋੜੀ ਜਿਹੀ ਜਿਹਦੀ ਕੋਈ ਤਾਕਤ ਕਹੀ ਜਾ ਸਕਦੀ ਹੈ, ਪਰ ਉਹਦਾ ਜਿਹੜਾ ਨਾ ਇੰਨਾ ਵੱਡਾ ਹਿੰਦੁਸਤਾਨ ਸੀਗਾ ਉਸ ਵੇਲੇ। ਦੇਖੋ ਨਾ ਉਸ ਵੇਲੇ ਕਾਰਾਂ, ਨਾ ਬੱਸਾਂ, ਸਭ ਤੋਂ ਤੇਜ਼ ਸਵਾਰੀ ਘੋੜਸਵਾਰੀ। ਹਾਂਜੀ, ਤੇ ਪਰ ਉਸ ਸਮੇਂ ਹਿੰਦੁਸਤਾਨ ਦਾ ਇਤਿਹਾਸ ਪੜ੍ਹੋ ਤੁਸੀਂ, ਦੇਖੋ ਇਹ ਹਿੰਦੂਆਂ ਨੇ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ ਸੀਗਾ। ਤਾਂ ਇਸ ਕਰਕੇ ਜਿਹੜੀ ਸਭ ਤੋਂ ਜ਼ਿਆਦਾ ਰਿਐਕਸ਼ਨ ਹੋਇਆ ਉਹ ਮਰਾਠਿਆਂ ਵੱਲੋਂ ਹੋਇਆ। ਹਾਂਜੀ, ਮਰਾਠਿਆਂ ਦੀ ਤਾਕਤ ਸੀਗੀ, ਤੇ ਬੰਗਾਲ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਨਾ ਲੋਕ ਮੁਸਲਮਾਨ ਬਣ ਚੁੱਕੇ ਸੀਗੇ। ਅਸਾਮ ਵੀ ਮੁਸਲਮਾਨ ਬਣ ਚੁੱਕਿਆ ਸੀ। ਹਾਲਾਂਕਿ ਅਸਾਮ ਦਾ ਰਾਜਾ ਮੇਦਨੀ ਪ੍ਰਕਾਸ਼ ਜਿਹੜਾ ਸਿੱਖ ਗੁਰੂ ਸਾਹਿਬਾਨ ਦੇ ਵੇਲੇ ਦਾ ਹੈ, ਉਸ ਨਾਲ ਉਹਦੀ ਰਾਜ ਸਥਾਪਤ ਸੀਗਾ ਉਸ ਵੇਲੇ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਦਾ ਰਾਜ ਬਚਾਇਆ ਵੀ ਹੈ। ਢੁਬਰੀ ਅਸਾਮ ਦੇ ਵਿੱਚ ਗਏ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ, ਉਹ ਮੁਗਲ ਰਾਜ ਨੇ ਜਦੋਂ ਉੱਥੇ ਹਮਲਾ ਕੀਤਾ ਗੁਰੂ ਸਾਹਿਬ ਨੇ ਬਚਾਇਆ ਉਹਨੂੰ। ਹਾਂਜੀ, ਤੇ ਖੈਰ ਉਸ ਸਮੇਂ ਜਿਹੜੇ ਇਹ ਸੀ, ਤੇ ਇੱਧਰ ਰਾਜਪੂਤਾਨਾ ਸੀਗਾ। ਰਾਜਪੂਤਾਨਾ ਵੀ ਇੱਕ ਜਿਹੜਾ ਇਲਾਕਾ ਸੀਗਾ ਰਾਜਪੂਤਾਂ ਦਾ, ਇਹਨੇ ਵੀ ਛੋਟੇ ਛੋਟੇ ਰਜਵਾੜੇ ਸੀਗੇ ਉਸ ਵੇਲੇ, ਜਿਹੜੇ ਕਿ ਯੂਪੀ ਦੇ ਵਿੱਚ ਸਤਨਾਮੀ ਗਿਣੇ ਜਾਂਦੇ, ਰੋਹੇਲੇ ਗਿਣੇ ਜਾਂਦੇ ਆ। ਇਹ ਛੋਟੇ ਛੋਟੇ ਰਜਵਾੜੇ ਸੀਗੇ ਜਿਹੜੇ ਮੁਗਲ ਰਾਜ ਜਿਹੜਾ ਤੇਲ ਦੇਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਪਰ ਕੋਈ ਸੰਗਠਿਤ ਰੂਪ ਦੇ ਵਿੱਚ ਉਸ ਵੇਲੇ ਤਾਕਤ ਜਿਹੜੀ ਹੈ ਮੇਰੇ ਹਿਸਾਬ ਨਾਲ ਜਿਸ ਵੇਲੇ ਦੀ ਆਪਾਂ ਗੱਲ ਕਰ ਰਹੇ ਹਾਂ ਜੀ, ਉਸ ਸਮੇਂ ਮੇਨ ਤਾਕਤ ਮਰਾਠੇ ਸੀਗੇ। ਹਾਂਜੀ, ਤੇ ਜਿਹੜੇ ਦੱਖਣ ਦੇ ਵਿੱਚ ਮੁਸਲਮਾਨ ਸੀਗੇ ਰਾਜੇ, ਤੇ ਬੰਗਾਲ ਦੇ ਵਿੱਚ ਯੂਪੀ ਬੰਗਾਲ ਦੇ ਵਿੱਚ ਜਿਹੜੇ ਅਵਧ ਦੇ ਨਵਾਬ ਮੰਨੇ ਜਾਂਦੇ ਆ ਉਹ ਸੀਗੇ। ਹਾਂਜੀ, ਤੇ ਇਹ ਸਾਰੇ ਤਾਕਤਾਂ ਸੀਗੀਆਂ ਉਸ ਵੇਲੇ। ਕੁਝ ਦਿੱਲੀ ਦੇ ਨਾਲ ਜੁੜੀਆਂ ਸੀਗੀਆਂ, ਤੇ ਕਈਆਂ ਨੇ ਦਿੱਲੀ ਨੂੰ ਜਿਹੜਾ ਰੈਵਨਿਊ ਦੇਣਾ ਬੰਦ ਕਰਤਾ, ਟੈਕਸ ਦੇਣਾ ਬੰਦ ਕਰ ਦਿੱਤਾ। ਇਹ 1800 ਦੇ ਇਰਦ ਗਿਰਦ ਉਸ ਟਾਈਮ ਦਾ ਇਹ ਟਾਈਮ ਆ? ਹਾਂਜੀ, ਬਿਲਕੁਲ ਬਿਲਕੁਲ। ਮਰਾਠੇ 1800 ਦੇ ਆਸ-ਪਾਸ, ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸਿਆ ਸੀਗਾ, ਤੁਸੀਂ ਇਤਿਹਾਸ ਤਾਂ ਪੜ੍ਹਿਆ, ਰਤਨ ਸਿੰਘ ਭੰਗੂ ਦੇ ਇਤਿਹਾਸ ਪੜ੍ਹਿਆ। ਰਤਨ ਸਿੰਘ ਭੰਗੂ ਦਾ ਜੇ ਤੁਸੀਂ ਇਤਿਹਾਸ ਦੀ ਕਿਤਾਬ ਪੜ੍ਹੋ ਤਾਂ ਮੈਂ ਪੜ੍ਹ ਕੇ ਹੈਰਾਨ ਹੋ ਗਿਆ ਕਿ ਉਹਦੇ ਪਹਿਲੇ ਚੈਪਟਰਸ ਦੇ ਵਿੱਚ ਇਹ ਦੱਸਿਆ ਗਿਆ ਕਿ ਇੱਕ ਜਿਹੜਾ ਫਰਾਂਸ ਸੀ ਨਾ, ਫ੍ਰੈਂਚ ਕਾਲੋਨੀਜ਼ ਹੀ ਬਣੀਆਂ ਠੀਕ ਹੈ, ਹਿੰਦੁਸਤਾਨ ਦੇ ਵਿੱਚ। ਹਾਂਜੀ, ਫ੍ਰੈਂਚ ਵੀ ਆਏ ਨੇ, ਸਪੈਨਿਸ਼ ਵੀ ਆਏ ਨੇ,
ਤੇ ਡੱਚ ਵੀ ਆਏ ਨੇ ਤੇ ਇੰਗਲਿਸ਼ ਵੀ ਆਏ ਨੇ, ਜਿਨ੍ਹਾਂ ਕੋਲ ਉਸ ਵੇਲੇ ਨੇਵੀ ਸੀਗੀ ਉਹ ਜਿੰਨੇ ਸਾਰੇ ਆਏ। ਯੂਰਪੀਅਨ ਸੀਗੇ ਸਾਰੇ ਹੀ ਆਏ ਸੀਗੇ। ਯੂਰਪ, ਹਾਂਜੀ ਸਾਰੇ ਆਏ ਨੇ, ਹੂੰ, ਕਿਉਂਕਿ ਹਿੰਦੁਸਤਾਨ ਦੀ ਜਿਹੜੀ ਗਾਥਾ ਸੀ ਨਾ ਉਹ ਮਤਲਬ ਪੁਰਾਣੇ, ਜਿੱਦਾਂ ਅਰੇਬੀਅਨ ਨਾਈਟਸ ਹੈ ਨਾ, ਅਰੇਬੀਅਨ ਨਾਈਟਸ ਹੈਗੀਆਂ ਹੂੰ, ਕਹਾਣੀਆਂ, ਹੂੰ, ਅਲਾਦੀਨ ਦਾ ਚਿਰਾਗ, ਇਸੇ ਤਰ੍ਹਾਂ ਹੀ ਮਾਰਕੋ ਪੋਲੋ ਇੱਕ ਬੜਾ ਪੁਰਾਣਾ ਟਰੈਵਲਰ ਹੋਇਆ। ਸਹੀ ਹੈ। ਇਹ ਹਾਂਜੀ ਬੜੀਆਂ ਲਿਖੀਆਂ ਨੇ ਵੀ ਓਰੀਐਂਟ ਦੇ ਵਿੱਚ ਬੜਾ ਪੈਸਾ, ਹੂੰ, ਹਾਂਜੀ, ਤੇ ਓਰੀਐਂਟ ਦੇ ਵਿੱਚ ਬੜਾ ਪੈਸਾ, ਤੇ ਉਹਨਾਂ ਦੇ ਵਿੱਚ ਉਹਨੇ ਇੱਥੇ ਤੱਕ ਲਿਖਤਾ ਸੀ ਕਿ ਓਰੀਐਂਟ ਦੇ ਜਿਹੜੇ ਬੱਚੇ ਨੇ, ਹਾਂਜੀ, ਦੇ ਪਲੇ ਵਿਦ ਇੰਸਟੈਡ ਆਫ ਮਾਰਬਲ ਦੇ ਪਲੇ ਵਿਦ ਦ ਡਾਇਮੰਡਸ, ਵੀ ਇਹਨਾਂ ਕੋਲ ਹੀਰਾ ਸੋਨਾ ਇੰਨਾ ਹੈ ਕਿ ਉਹਨਾਂ ਨਾਲ ਬੰਟੇ ਖੇਡਦੇ ਆ, ਹਾਂਜੀ। ਹੂੰ, ਇਹ ਉਹ ਕਿਤਾਬਾਂ ਤੋਂ ਲਿਖਿਆ ਨਾ, ਅਰੇਬੀਅਨ ਨਾਈਟਸ, ਹੋਰ ਗੱਲਾਂ ਤੋਂ ਫਿਰ ਲੋਕਾਂ ਦਾ ਇੰਟਰਸਟ ਪੈਦਾ ਹੋਇਆ ਵੀ ਚਲੋ ਵੀ ਉਧਰ ਵੀ ਚੱਲ ਕੇ ਆਈਏ, ਲੁੱਟਮਾਰ ਉਧਰ ਹੀ ਕਰੀਏ। ਪਹਿਲਾਂ ਅਫਰੀਕਾ 'ਚ ਸੀਗੇ ਮੇਨ, ਇਹਨਾਂ ਦਾ ਐਮਫਸਿਸ ਮੇਨ ਅਫਰੀਕਾ ਦੇ ਵਿੱਚ ਸੀਗਾ, ਫਿਰ ਹੌਲੀ ਹੌਲੀ ਸੀ ਰਾਊਟ ਜਿਹੜਾ ਡਿਵੈਲਪ ਹੋ ਗਿਆ ਜੀ, ਤੇ ਨੇਵੀਜ਼ ਫਿਰ ਇੱਧਰ ਹੀ ਆਉਣੀ ਸ਼ੁਰੂ ਹੋ ਗਈਆਂ, ਮਾਲਾਬਾਰ ਕੋਸਟ ਤੇ। ਸਭ ਤੋਂ ਪਹਿਲਾਂ ਜਿਹੜੇ ਇੰਗਲੈਂਡ ਹੈ ਨਾ, ਇਹ ਮਦਰਾਸ 'ਚ ਆਏ ਨੇ, ਤਾਮਿਲਨਾਡੂ, ਜਿਹਨੂੰ ਅੱਜ ਤਾਮਿਲਨਾਡੂ ਕਹਿੰਦੇ ਨੇ, ਉਧਰ ਮਦਰਾਸ ਰੈਜੈਂਸੀ ਇਹਨਾਂ ਨੇ ਸਥਾਪਿਤ ਕੀਤੀ ਹੈ, ਰੈਜ਼ੀਡੈਂਸੀ। ਸੋ ਇਸ ਕਰਕੇ ਉਸ ਸਮੇਂ ਮਰਾਠੇ ਸੀਗੇ, ਹਾਂਜੀ, ਤੇ ਜਿਹੜੇ ਮੁਗਲੀਆ ਰਾਜ ਦੇ ਜਿਹੜੇ ਡੁੱਬਦੇ ਬੇੜੇ 'ਚ ਬੈਠੇ ਰਾਜੇ ਮਹਾਰਾਜੇ ਸੀਗੇ, ਤੇ ਨਾਲ ਦੀ ਨਾਲ ਜਿਹੜੇ ਲੋਕਲ ਚੀਫਟੀਅਨਸ ਜਿਹਨੂੰ ਕਹਿੰਦੇ ਆ, ਰਜਵਾੜੇ, ਜਿਨ੍ਹਾਂ ਦੇ ਵਿੱਚ ਰਾਜਪੂਤ, ਮਰਾਠੇ, ਹਾਂਜੀ, ਇੱਧਰ ਅਵਧ ਦੇ ਨਵਾਬ, ਬੰਗਾਲ ਦੇ ਨਵਾਬ, ਇਹ ਸਾਰੇ ਉੱਠ ਖੜੇ ਹੋਏ ਸੀਗੇ। ਇਹਨਾਂ ਨੇ ਆਪਣਾ ਇੱਕ ਇੰਡੀਪੈਂਡੈਂਟ ਸਟੇਟਹੁੱਡ ਜਿਹਾ ਡਿਕਲੇਅਰ ਕਰ ਦਿੱਤਾ ਗਿਆ, ਹਾਂਜੀ। ਤੇ ਜਿੱਦਾਂ ਆਪਾਂ ਝਾਂਸੀ ਦੀ ਰਾਣੀ, ਗਵਾਲੀਅਰ ਦੇ, ਹਾਂਜੀ, ਇਹ ਵੀ ਆਪਾਂ ਪੜ੍ਹਦੇ ਹਾਂ, ਹਾਂਜੀ। ਇਸ ਸਮੇਂ ਇਹ ਸਾਰੇ ਰਹੇ ਨੇ ਇਸ ਸਮੇਂ, ਪਰ ਅੰਗਰੇਜ਼ਾਂ ਦੀ ਗਿਣਤੀ ਦੇ ਮੁਤਾਬਕ ਅੰਗਰੇਜ਼ਾਂ ਨੇ 450 ਦੇ ਲਗਭਗ, ਹਾਂਜੀ, ਰਜਵਾੜਿਆਂ ਨੂੰ ਕਾਬੂ ਕੀਤਾ, ਹਾਂਜੀ। ਠੀਕ ਹੈ। ਪਰ ਪੰਜਾਬ ਦੇ ਨੇੜੇ ਆ ਕੇ ਫਿਰ ਚੁੱਪ ਕਰ ਗਏ। ਦਿੱਲੀ ਤੋਂ ਆਕੂਪਾਈ ਕਰਨ ਤੋਂ ਬਾਅਦ ਅੰਗਰੇਜ਼ ਰੁਕ ਗਏ, ਅੱਛਾ, ਹਾਂਜੀ। ਉਹ ਕਿਉਂ ਰਹਿ, ਉਹ ਖਾਲਸਾ ਰਾਜ ਅੱਗੇ ਚੱਲਿਆ ਨਹੀਂ ਜ਼ੋਰ? ਅੱਗੋਂ ਅੱਗੋਂ ਟੱਕਰ ਗਏ ਸਿੰਘ, ਹਾਂਜੀ, ਅੱਗੋਂ ਟੱਕਰ ਗਏ ਸਿੰਘ, ਤੇ ਸਿੰਘਾਂ ਦੀ ਗਾਥਾ ਤਾਂ ਉਹਨਾਂ ਨੇ ਫਿਰ ਦੇਖੀ ਨਾ ਦਿੱਲੀ 'ਚ ਆ ਕੇ। 1803 ਦੇ ਵਿੱਚ ਅੰਗਰੇਜ਼ਾਂ ਨੇ ਦਿੱਲੀ ਦੇ ਵਿੱਚ ਦਾਖਲਾ ਹੋਇਆ, ਹਾਂਜੀ। ਤਾਂ ਉਹ ਤੁਸੀਂ ਜੇ ਰਤਨ ਸਿੰਘ ਭੰਗੂ ਦਾ ਤੁਸੀਂ ਸੋਤ ਮੰਗਦੇ ਹੋ ਨਾ, ਰਤਨ ਸਿੰਘ ਭੰਗੂ ਨੇ ਵੀ ਲਿਖਿਆ ਹੈ, ਹੋਰ ਵੀ ਇਤਿਹਾਸਕਾਰ ਲਿਖਦੇ ਨੇ ਕਿ ਉਹ ਸ਼ਾਹ ਆਲਮ ਜਦੋਂ ਗਏ, ਉਹ ਕਹਿੰਦੇ ਸ਼ਾਹ ਆਲਮ ਨੂੰ ਕਿਹਾ ਵੀ ਇਹ ਜਿਹੜੇ ਵਿਰਾਜਦਾ ਤੂੰ ਹੈ, ਪਰ ਅਸੀਂ ਦੇਖਿਆ ਦਿੱਲੀ ਜਾ ਕੇ ਉਹਨਾਂ ਨੇ ਵੀ ਜਿਹੜੇ ਟੈਕਸ ਉਗਰਾਉਣ ਵਾਸਤੇ, ਉਹ ਜਿੱਦਾਂ ਨਹੀਂ ਟੈਕਸ ਲੈਣ ਆ ਜਾਂਦੇ ਆ, IRS ਵਾਲੇ ਟੈਕਸ ਨਾ ਦਿਓ ਤਾਂ, ਹਾਂਜੀ, ਤੇ ਉਦਾਂ ਹੀ ਮਤਲਬ ਵੀ ਉਹ ਉੱਥੇ ਪਹੁੰਚ ਕੇ ਟੈਕਸ ਉਗਰਾ ਕੇ ਸਿੱਖ ਚਲੇ ਜਾਂਦੇ ਨੇ, ਹਾਂਜੀ। ਤੇ ਜੇ ਤੁਸੀਂ ਦੇਖੋ ਨਾ, ਇਤਿਹਾਸ ਪੜ੍ਹੋ, ਤੇ ਹਿੰਦੁਸਤਾਨ ਦੇ ਵਿੱਚ ਦਿੱਲੀ 'ਚ ਇੱਕ ਹੈਗਾ 30 ਹਜ਼ਾਰੀ ਦਰਵਾਜ਼ਾ ਕਿਹਾ ਜਾਂਦਾ, 30 ਹਜ਼ਾਰੀ ਬਾਗ ਦੀ ਕੋਟ ਹੀ ਮੰਨੀ ਜਾਂਦੀ ਹੈ। ਉਹ 30 ਹਜ਼ਾਰੀ ਕੋਟ ਦਲ ਖਾਲਸਾ ਦੀ ਜਿਹੜੀ ਮਿਸਲਾਂ ਸੀ ਨਾ, ਉਹਨਾਂ ਦੀ ਫੌਜ ਦੇ ਨਾਮ ਤੇ ਬਣਿਆ। ਜੀ ਜੀ, ਮੋਰੀ ਗੇਟ ਵੀ ਹੈਗਾ, ਬਿਲਕੁਲ। 30 ਹਜ਼ਾਰੀ ਗੇਟ, ਅੱਜ ਕੱਲ੍ਹ 30 ਹਜ਼ਾਰੀ ਕੋਟ ਵੀ ਹੈਗੀ ਆ, ਕੋਟ ਨੂੰ 30 ਹਜ਼ਾਰੀ ਕੋਟ ਕਹਿੰਦੇ, ਜਿੱਥੇ ਪਿੱਛੇ ਜੇ 84 ਦੇ ਦੰਗਿਆਂ ਦੀ ਮੈਂ ਹੈਰਾਨ ਹੁੰਦਾ ਸੀ, ਸਿੱਖਾਂ ਨੂੰ ਪਤਾ ਨਹੀਂ। ਕਤਲੇਆਮ ਜੀ, 84 ਦੇ ਅੱਜ ਕਤਲੇਆਮ ਦਾ, ਠੀਕ ਹੈ ਗੱਲ ਤੁਹਾਡਾ ਵਰਡ, ਤੇ ਉੱਥੇ ਜਿਸਲੇ ਕੋਟ ਚੱਲਦੇ ਨੇ, 30 ਹਜ਼ਾਰੀ ਕੋਟ ਉਹਨਾਂ ਦੇ ਨਾਮ ਤੇ ਹੈ, ਸਿੱਖਾਂ ਦੇ ਨਾਮ ਤੇ ਹੈ। ਇਸੇ ਤਰ੍ਹਾਂ ਹੀ ਮੈਂ ਦਿੱਲੀ ਗਿਆ ਸੀ ਛੋਟੇ ਹੁੰਦੇ ਆ, ਤੇ ਉੱਥੇ ਨਾ ਸਟੇਸ਼ਨ ਦੇ ਉੱਪਰ ਲੈਂਦੇ ਪੁੱਲ ਹੈਗਾ, ਉਹਨੂੰ ਪੁੱਲ ਮਠਿਆਈ ਕਹਿੰਦੇ, ਹਾਂਜੀ। ਮੈਂ ਉਹਨੂੰ ਫਾਦਰ ਨੂੰ ਕਹਿੰਦਾ, ਪਾਪਾ ਜੀ ਇਹ ਤੇ ਪੁੱਲ ਮਠਿਆਈ ਹੈ, ਮਠਿਆਈਆਂ ਨਜ਼ਰ ਨਹੀਂ ਆ ਰਹੀਆਂ, ਹਾਂਜੀ। ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਪੁੱਲ ਮਠਿਆਈ ਜਿਹੜੀ ਹੈ ਨਾ, ਇਹ ਸਿੱਖਾਂ ਨੇ ਬਣਾਈ ਇਹ। ਮੈਂ ਕਿਹਾ ਜੀ ਉਹ ਕਦੋਂ? ਕਹਿੰਦੇ ਜਦੋਂ ਦਿੱਲੀ ਤੇ ਜਿੱਤੀ ਹੈ ਨਾ ਸਿੱਖਾਂ ਨੇ, ਹਾਂਜੀ, ਤੇ ਉਹ ਸ਼ਾਹ ਆਲਮ ਦੀ ਜਿਹੜੀ ਵਹੁਟੀ ਸੀ ਨਾ, ਮੁਗਲਾਨੀ ਬੇਗਮ ਦਾ ਨਾਮ ਹੈ, ਉਹ ਸਿੱਖਾਂ ਦੇ ਪੈਰਾਂ 'ਚ ਜਾ ਪਈ, ਕਹਿੰਦੀ ਕਿ ਮੈਂ ਤੁਹਾਡੀ ਭੈਣ ਆ, ਤੇ ਤੁਸੀਂ ਮੇਰੇ, ਹਾਂਜੀ, ਮੇਰੇ ਘਰ ਵਾਲੇ ਦਾ ਤੁਸੀਂ ਰਾਜ ਲੈ ਲਿਆ, ਏਦਾਂ ਨਾ ਕਰੋ, ਆ ਮੈਂ ਰੱਖੜੀ ਬੰਨ੍ਹਣਾ ਹੀ ਤੁਹਾਨੂੰ, ਹਾਂਜੀ। ਤੇ ਉਹ ਫਿਰ ਸਿੱਖਾਂ ਨੇ ਸਿੰਬੋਲਿਕਲੀ ਦਿੱਲੀ ਉੱਤੇ ਕਬਜ਼ਾ ਕੀਤਾ, ਤੇ ਫਿਰ ਸ਼ਾਹ ਆਲਮ ਨੇ ਕਿਹਾ ਕਿ ਤੁਸੀਂ ਜੋ ਇੱਥੇ ਕਰਨਾ ਚਾਹੋ ਤੇ ਅਸੀਂ ਕਰਨ ਨੂੰ ਤਿਆਰ ਹਾਂ। ਫਿਰ ਉਹ ਪੁੱਲ ਮਠਿਆਈ ਜਿਹੜੀ ਹੈ, ਸਿੱਖਾਂ ਨੇ ਹਲਵਾਈ ਲਾਏ ਕਿੰਨੇ, ਇਹ ਦਿੱਲੀ ਸਾਡੀ ਹੈ ਤੇ ਲੋਕਾਂ ਨੂੰ ਮਠਿਆਈਆਂ ਖਵਾਓ, ਵਧੀਆ ਤੋਂ ਵਧੀਆ ਹਲਵਾਈ ਲਾ ਕੇ ਮਠਿਆਈਆਂ ਵੰਡੀਆਂ ਗਈਆਂ, ਹਾਂਜੀ। ਮੋਰੀ ਗੇਟ ਦੇ ਰਾਹੀਂ ਸਿੱਖ ਦਾਖਲ ਹੋਏ, ਹਾਂਜੀ, ਦਿੱਲੀ ਨੂੰ ਤੋੜ ਕੇ, ਹਾਂਜੀ। ਤੇ 30,000 ਫੌਜ ਆਈ, 30 ਹਜ਼ਾਰੀ ਗੇਟ ਖੋਲਿਆ, ਫਿਰ 30,000 ਫੌਜ ਆਈ। ਫਿਰ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਸੀ, ਇਤਿਹਾਸਕ ਗੁਰਦੁਆਰੇ ਅਸੀਂ ਬਣਾਉਣੇ ਆ। ਫਿਰ ਉਸ ਸਮੇਂ ਇਤਿਹਾਸਕ ਗੁਰਦੁਆਰੇ ਹੀ ਬਣਾਏ, ਹਾਂਜੀ। ਮੁਗਲਾਂ ਨੇ ਫਿਰ ਆਪਣੇ ਫਤਿਹ ਲਿਖ ਕੇ ਦਿੱਤੇ, ਸੀਸਗੰਜ ਦਾ ਗੁਰਦੁਆਰਾ, ਹਾਂਜੀ, ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਯਾਦ 'ਚ ਗੁਰਦੁਆਰੇ, ਮਜਨੂ ਕਟੀਲਾ ਗੁਰਦੁਆਰਾ,
ਇਹ ਸਾਰੇ ਗੁਰਦੁਆਰੇ ਉਸ ਸਮੇਂ ਬਣੇ ਆ। ਹਾਂਜੀ, ਸੋ ਬੜਾ ਵੱਡਾ ਮਤਲਬ ਸਾਡੀਆਂ ਪ੍ਰਾਪਤੀਆਂ ਨੇ। ਤੁਸੀਂ ਇਸ ਤਰ੍ਹਾਂ ਨਾ ਇਹ ਮਤਲਬ ਸਿੱਖਾਂ ਦੇ ਵਿੱਚ ਅੱਜ ਕੱਲ੍ਹ ਮੈਂ ਦੇਖਿਆ ਕਾਫੀ ਉਦਾਸੀਨਤਾ ਜੀ ਆ ਗਈ ਹੈ। ਉਦਾਸੀਨਤਾ ਨਹੀਂ ਆਣੀ ਚਾਹੀਦੀ, ਇਤਿਹਾਸ ਪੜ੍ਹਨਾ ਚਾਹੀਦਾ। ਤਾਂ ਹੀ ਇਤਿਹਾਸ ਚੜ੍ਹਦੀ ਕਲਾ 'ਚ ਰਵਾਂਗੇ। ਹਾਂ, ਫਿਰ ਚੜ੍ਹਦੀ ਕਲਾ ਹੁੰਦੀ। ਤੁਸੀਂ ਸੋ ਦੇਖੋ ਫਿਰ ਬਿਲਕੁਲ ਅੰਗਰੇਜ਼ਾਂ ਨੇ ਉੱਥੇ ਆ ਕੇ ਬ੍ਰੇਕਾਂ ਲਾਤੀਆਂ ਵੀ ਅੱਗੇ ਤਾਂ ਸਿੰਘ ਤਗੜੇ ਨੇ। ਬੰਦੇ ਲੱਗਦੇ ਆ, ਸੋਚ ਕੇ ਜਾਈਏ। ਤੇ ਫਿਰ ਬਿਲਕੁਲ ਉਹਨਾਂ ਨੇ ਫਿਰ ਹਾਂਜੀ ਸਿਕੰਦਰ ਦਾ ਕਿੱਸਾ ਵੀ ਸੁਣਿਆ ਹੋਣਾ ਵੀ ਉਦੋਂ ਵੀ ਪੰਜਾਬੀਆਂ ਨੇ ਰੋਕ ਲਿਆ ਸੀ ਉਹਨੂੰ। ਸੋ ਹਾਂ, ਪੰਜਾਬ ਵਾਲੇ ਇਸ ਜਾਣੇ ਜਾਂਦੇ ਸੀਗੇ ਸਾਰੇ ਜਾਣੇ ਵੀ ਧਾੜਵੀਆਂ ਦਾ ਮੂੰਹ ਮੋੜਨ ਦੇ ਲਈ ਜਾਣੇ ਜਾਂਦੇ ਆ। ਸੋ ਖਾਲਸਾ ਰਾਜ ਵੀ ਸਥਾਪਿਤ ਹੋਇਆ ਸੀ। ਇਹ ਸਾਰਾ ਕਿਉਂ? ਕੁਛ ਆਪਾਂ ਜਿਹੜਾ ਉਹ ਦੇਖਦੇ ਹਾਂ। ਸੋ ਉਸ ਟਾਈਮ ਦੇ ਉੱਤੇ ਅੱਛਾ ਫਿਰ ਇਹਨਾਂ ਨੇ ਏਦਾਂ ਕੀਤਾ ਤੇ ਜਿਹੜੇ ਮਰਾਠੇ ਵਗੈਰਾ ਆ ਉਹਨਾਂ ਦਾ ਵੀ ਉਸ ਟਾਈਮ ਦੇ ਉੱਤੇ ਫਿਰ ਜ਼ੋਰ ਜ਼ਿਆਦਾ ਸੀਗਾ ਜਾਂ ਕਿੱਦਾਂ ਚੱਲ ਰਿਹਾ ਸੀ ਉਹਨਾਂ ਦਾ? ਮਰਾਠਿਆਂ ਬਾਰੇ ਨਾ ਅਸਲ ਦੇ ਵਿੱਚ ਹੁਣ ਕਿਉਂਕਿ ਮਰਾਠਿਆਂ ਦਾ ਰਾਜ ਆ ਗਿਆ ਨਾ, ਹਾਂਜੀ, ਤੇ ਤੁਸੀਂ ਹੈਰਾਨ ਹੋਵੋਗੇ ਕਿ ਪਿੱਛੇ ਜੇ ਨਾ ਮੈਨੂੰ ਇੱਕ ਮਰਾਠੇ ਨੇ ਚਿੱਠੀ ਲਿਖੀ। ਹਾਂਜੀ, ਉਹ ਕਹਿੰਦਾ पेशवा गए थे पंजाब, हाँ जी, तब आप सिखों ने हमारा साथ नहीं दिया। फिर मैं कह भी बंदे ने की मतलब लिखा गया मतलब की है, और तुम हैरान हो जाओगे कि सिखां दे विच इतिहास पढ़न की प्रवृत्ति घट गई है। हाँ जी, अज जिन्हां दा राज इसका राज किसी का सुपना, हाँ जी, उन्हां दे विच इतिहास पढ़न की प्रवृत्ति इन्नी ज़्यादा जागृत हो गई है कि वो हर चीज़ नूं पढ़दे ने। उन्होंने कहा भी साडे कोल तां शहीद है नहीं, तो चलो सिखां दे सनातन धर्म नाल जोड़ के असीं मतलब असीं कहने कि शहीद साडे ने। सो उन्होंने मनाना शुरू करता। पर सानू इस बारे ये मराठे है ना, असल विच मराठे सिखां दे कोल हैल्पलाइन नहीं आए सीगे। की होया सीगा, मराठे जिहड़े सीगे, मराठे क्योंकि हिंदू सी ना, कट्टर हिंदू सीगे, सनातनी हिंदू सीगे, ਤੇ ਇਹਨਾਂ ਨੂੰ ਔਰੰਗਜ਼ੇਬ ਨੇ ਦਬਾਇਆ ਸੀਗਾ, ਵੱਡੀ ਗਿਣਤੀ 'ਚ ਮੁਸਲਮਾਨ ਅਪਣਾਏ ਸੀਗੇ ਤੇ ਮੁਸਲਮਾਨਾਂ ਦਾ ਰਾਜ ਜਿਹੜਾ ਜਿਹਨੂੰ ਕਹਿੰਦੇ ਆ ਮੈਸੂਰ ਸਟੇਟ, ਜਿਹੜੀ ਮੈਸੂਰ ਤਾਂ ਮੁਸਲਮਾਨਾਂ ਦੀ ਸਟੇਟ ਸੀਗੀ, ਉਹਦਾ ਅਖੀਰੀ ਸੁਲਤਾਨ ਟੀਪੂ ਸੁਲਤਾਨ ਸੀਗਾ। ਹਾਂਜੀ, ਬੜੀ ਇੰਟਰਸਟਿੰਗ ਬਣ ਜਦੋਂ ਇਹ ਫਿਰ ਮਰਾਠੇ ਜਿਹੜੇ ਆ ਨਾ, ਇਹ ਉਦੋਂ ਉੱਠੇ ਸੀਗੇ ਜਿੱਦਾਂ ਪੰਜਾਬ 'ਚ ਉੱਠੇ ਨਾ, ਉਸ ਇਲਾਕੇ 'ਚ ਉੱਠ ਕੇ ਇਹਨਾਂ ਨੇ ਸੋਚਿਆ ਕਿ ਹੁਣ ਬ੍ਰਿਟੇਨ ਦੇ ਨਾਲ ਜੇ ਅਸੀਂ ਕਰ ਲਈਏ ਸਮਝੌਤਾ ਕੋਈ, ਤੇ ਕਿਉਂ ਨਾ ਅਸੀਂ ਇਹਨੂੰ ਟੀਪੂ ਸੁਲਤਾਨ ਨੂੰ ਬੰਨੇ ਲਾਈਏ ਤੇ ਉਹਨੂੰ ਰਾਜ ਸਥਾਪਿਤ ਕਰੀਏ। ਇਸ ਕਰਕੇ ਇਹ ਹੋਲਕਰ ਵਗੈਰਾ ਸੀਗੇ, ਨਾਮ ਮੈਨੂੰ ਪੂਰੀ ਤਰ੍ਹਾਂ ਯਾਦ ਨਹੀਂ ਕਿਉਂਕਿ ਮੈਨੂੰ ਪੂਰਾ ਇਤਿਹਾਸ ਨਹੀਂ, ਪਰ ਜਿੰਨਾ ਮੇਰੇ ਖਿਆਲ ਮਾਧਾ ਜੀ ਸਿੰਧੀਆ ਤੇ ਜਸਵੰਤ ਰਾਓ ਹੋਲਕਰ, ਇਹਨਾਂ ਦੇ ਇਹ ਪੇਸ਼ਵਾ ਕਿਹਾ ਜਾਂਦਾ ਸੀ ਇਹਨਾਂ ਨੂੰ, ਜਿਸ ਤਰ੍ਹਾਂ ਸਿੰਘ ਸਾਹਿਬ ਗਿਣੇ ਜਾਂਦੇ ਨਾ, ਇਸੇ ਤਰ੍ਹਾਂ ਹੀ ਪੇਸ਼ਵਾ ਗਿਣੇ ਜਾਂਦੇ। ਅੱਜ ਤੱਕ ਤੁਸੀਂ ਦੇਖੋ ਛਤਰਪਤੀ ਸ਼ਿਵਾਜੀ ਸਟੇਡੀਅਮ ਹੈਗਾ ਉੱਥੇ ਬੰਬੇ ਦੇ ਵਿੱਚ, ਹਾਂਜੀ, ਇਸ ਪੇਸ਼ਵਾ ਇਹਨਾਂ ਨੂੰ ਗਿਣਿਆ ਜਾਂਦਾ ਸੀਗਾ। ਹਾਂਜੀ, ਸੋ ਇਹਨਾਂ ਨੇ ਬ੍ਰਿਟੇਨ ਦੇ ਨਾਲ ਸਮਝੌਤੇ ਕਰਕੇ ਇਹਨਾਂ ਨੇ ਟੀਪੂ ਸੁਲਤਾਨ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਕਾਫੀ ਜੰਗਾਂ ਯੁੱਧਾਂ ਤੋਂ ਬਾਅਦ ਆਖਰ ਟੀਪੂ ਸੁਲਤਾਨ ਨੂੰ ਲੜਾਈ ਦੇ ਵਿੱਚ ਮਾਰਿਆ ਗਿਆ ਸੀ। ਠੀਕ ਹੈ, ਅੱਛਾ, ਹਾਂ। ਉਦੋਂ ਫਿਰ ਇਹ ਮਰਾਠੇ ਸਾਊਥ ਤੇ ਦੱਖਣ ਗਿਆ ਹੁੰਦਾ, ਉਹਦੇ ਤਾਕਤਵਰ ਹੋ ਗਏ ਸੀਗੇ। ਠੀਕ ਹੈ, ਫਿਰ ਇਹਨਾਂ ਨੇ ਫਿਰ ਦੁਬਾਰਾ ਸੋਚਿਆ ਦਿੱਲੀ ਲਈਏ ਵਾਪਸ, ਕਿਉਂਕਿ ਦਿੱਲੀ ਚੋਂ ਕੁੱਟ ਕੇ ਅਹਿਮਦ ਸ਼ਾਹ ਅਬਦਾਲੀ ਨੇ ਕੱਢਿਆ ਸੀਗਾ ਇਹਨੂੰ ਵਾਪਸ। ਪਾਣੀਪਤ ਜਿਹੜੀ ਅਖੀਰੀ ਲੜਾਈ ਗਿਣੀ ਜਾਂਦੀ ਹੈ। ਠੀਕ ਹੈ, ਅੱਛਾ। ਉਸ ਤੋਂ ਬਾਅਦ ਵੱਡਾ ਘੱਲੂਘਾਰਾ ਵੀ ਹੋਇਆ। ਉਸ ਕਰਕੇ ਇਹ ਸਾਰੇ ਜਿਹੜੇ ਸੀ ਨਾ ਤਾਕਤਾਂ ਸੀਗੀਆਂ, ਇਹਨਾਂ ਨੇ ਫਿਰ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਕਿ ਵੀ ਦਿੱਲੀ ਤੇ ਕਬਜ਼ਾ ਕੀਤਾ ਜਾਏ, ਬ੍ਰਿਟੇਨ ਦੇ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਬ੍ਰਿਟੇਨ ਵਾਲੇ ਤਾਂ ਭਾਈ ਸਾਹਿਬ ਜੀ ਇੱਥੇ ਕੋਈ ਰਾਜ ਕਰਨੀ ਥੋੜੀ ਆਏ ਸੀਗੇ, ਉਹ ਤਾਂ ਲੁੱਟਾਂ ਕਰਨ ਆਏ ਸੀਗੇ ਪੂਰੇ ਰਿਸੋਰਸਿਸ। ਕੋਈ ਉਹ ਅਹਿਮਦ ਸ਼ਾਹ ਅਬਦਾਲੀ ਲੁੱਟ ਖਾ ਕਰਕੇ, ਹਾਂਜੀ, ਖਾਦਾ ਪੀਤਾ ਲਾਏ ਦਾ, ਬਾਕੀ ਅਹਿਮਦ ਸ਼ਾਹ ਦਾ ਨਾਲੇ ਰਾਜ ਕਰ ਲਿਆ ਤੇ ਨਾਲੇ ਚੀਜ਼ਾਂ ਰਿਸੋਰਸਿਸ ਲੁੱਟ ਲਏ ਸਾਰੇ। ਉਹ ਗਿਣਤੀ ਘੱਟ ਸੀ ਨਾ, ਅੰਗਰੇਜ਼ਾਂ ਦੀ ਗਿਣਤੀ ਘੱਟ ਸੀ, ਅਕਲ ਜ਼ਿਆਦਾ ਸੀ। ਡਿਵਾਈਡ ਐਂਡ ਰੂਲ ਦੀ ਪਾਲਿਸੀ ਐਵੇਂ ਥੋੜੀ ਕੱਢੀ ਅਗਲਿਆਂ। ਰਾਜਨੀਤੀ ਪਾਲਿਸੀ ਗਲਤ ਨਹੀਂ ਹੈ, ਡਿਵਾਈਡ ਐਂਡ ਰੂਲ ਦੀ ਪਾਲਿਸੀ ਹਮੇਸ਼ਾ ਹੀ ਚੱਲਦੀ ਆਈ ਹੈ। ਤਾਂ ਸਾਮ ਦਾਮ ਦੰਡ ਨੀਤੀ ਭੇਦ, ਇਹੀ ਡਿਵਾਈਡ ਐਂਡ ਰੂਲ ਹੈ। ਬਿਲਕੁਲ ਸਾਡੇ ਖਰੀਦ ਲਏ ਨਾ, ਅੱਧੇ ਲੀਡਰ ਖਰੀਦ ਲਏ ਨਾ ਇਹਨਾਂ ਨੇ। ਨਜ਼ਰ ਹੁੰਨੇ ਆ ਵੀ ਮਰ ਗਏ ਪੰਜਾਬ। ਭਰਾਵੋ ਤੁਸੀਂ ਆਪਣੇ ਇਤਿਹਾਸ ਨੂੰ ਪੜ੍ਹੋ, ਸਿੱਖੋ ਕਿ ਜੋ ਗਲਤੀਆਂ ਸਾਡੇ ਵੱਡਿਆਂ ਨੇ ਕੀਤੀਆਂ। ਤੇ ਸ਼ੇਰੇ ਪੰਜਾਬ ਨੂੰ ਪੁੱਛਿਆ ਸੀਗਾ, ਇੱਕ ਅੰਗਰੇਜ਼ ਨੇ ਪੁੱਛਿਆ, ਅੱਛਾ, ਹਾਂ, ਜਾਂ ਹੀ ਆਸਕਡ ਕਿ ਤੁਹਾਡੀ ਗਿਣਤੀ ਇੰਨੀ ਘੱਟ ਹੈ, ਵਾਟ ਇਜ਼ ਦ ਰੀਜ਼ਨ ਦੈਟ ਯੂ ਆਰ ਸੋ ਸਕਸੈਸਫੁਲ। ਅੱਛਾ, ਕੀ ਕਹਿੰਦੇ ਸ਼ੇਰੇ ਪੰਜਾਬ ਫਿਰ? ਸ਼ੇਰੇ ਪੰਜਾਬ ਕਹਿੰਦਾ, ਸ਼ੇਰੇ ਪੰਜਾਬ ਵੀ ਉਹਦੇ ਹੱਥ ਲੱਗੀ ਸੀ ਨਾ ਤਾਕਤ, ਹਾਂਜੀ, ਤੇ ਥੋੜਾ ਜਿਹਾ ਮਤਲਬ ਉਹ ਮੁਗਲੀਆ ਸਲਤਨਤ ਦਾ ਥੋੜਾ ਉਹਦੇ 'ਚ ਐਲੀਮੈਂਟ ਆ ਗਿਆ ਸੀਗਾ, ਹਾਂਜੀ, ਜੋ ਖਾਲਸੇ ਦਾ ਸੀਗਾ, ਹਾਂਜੀ, ਪੰਥ ਦੀ ਜਿਹੜੀ ਸੋਚ ਸੀਗੀ ਉਹ ਥੋੜੀ ਘੱਟ। ਪਰ ਉਹਨੇ ਕਿਹਾ ਕਿ ਕਹਿੰਦਾ ਜੀ ਸਾਡੀ ਜਿੱਤ ਦਾ ਕਾਰਨ ਮੇਰੀ ਜਿੱਤ ਦਾ ਕਾਰਨ, ਮੇਰੀ ਜਿੱਤ ਕਹੀ ਉਹਨੇ, ਹਾਂਜੀ,
ਦ ਵਨ ਰੀਜ਼ਨ ਆਈ ਐਮ ਸਕਸੈਸਫੁਲ ਇਜ਼ ਕਿ ਮੈਂ ਇਤਿਹਾਸ ਪੜ੍ਹਿਆ, ਹਾਂਜੀ, ਹੂੰ, ਤੇ ਜੋ ਦੂਜਿਆਂ ਨੇ ਗਲਤੀਆਂ ਕੀਤੀਆਂ ਉਹ ਮੈਂ ਨਹੀਂ ਕੀਤੀਆਂ, ਹਾਂਜੀ, ਹੂੰ, ਉਹ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਹਾਂਜੀ, ਤੇ ਜੋ ਫਾਇਦੇ ਹੋਏ, ਕਿਸੇ ਨੂੰ ਫਾਇਦਾ ਹੋਇਆ ਸਕਸੈਸ ਦਾ, ਮੈਂ ਉੱਥੋਂ ਸਿੱਖਿਆ, ਇਤਿਹਾਸ ਦੇ ਵਿੱਚੋਂ ਸਿੱਖਿਆ। ਤੇ ਸਾਡੇ ਰਾਜ ਕਰਨ ਦੀ ਜਿਹੜੀ ਤਮੰਨਾ ਹੈ, ਇਹ ਗੁਰੂ ਸਾਹਿਬ ਸਾਡੇ ਚ ਪਾ ਗਏ, ਅਸੀਂ ਰਾਜ ਹੀ ਕਰ ਸਕਦੇ ਹਾਂ। ਸਾਡਾ ਪ੍ਰੋਫੈਸ਼ਨ ਹੀ ਇਹ ਹੈ ਕਿ ਅਸੀਂ ਰਾਜ ਕਰਨਾ, ਅਸੀਂ ਰਾਜੇ ਹਾਂ, ਹਾਂਜੀ। ਸੋ ਥੀਸ ਆਰ ਥਿੰਗਸ ਹੀ ਟਾਕਡ ਅਬਾਊਟ। ਠੀਕ ਹੈ। ਚਲੋ ਆਪਾਂ ਗੱਲਬਾਤ ਨੂੰ ਕੰਟੀਨਿਊ ਰੱਖਾਂਗੇ। ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਗੱਲਬਾਤ ਨੂੰ ਕੰਟੀਨਿਊ ਰੱਖਦੇ ਹਾਂ। ਮਿਲਦੇ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਡਾਕਟਰ ਅਮਨਪ੍ਰੀਤ ਸਿੰਘ ਜੀ, ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸੋ ਗੱਲਬਾਤ ਆਪਾਂ ਕਰ ਰਹੇ ਸੀਗੇ ਵੀ ਜਦੋਂ ਖਾਲਸਾ ਰਾਜ ਸੀਗਾ, ਜਦੋਂ ਮੁਗਲ ਜਾ ਰਹੇ ਸੀ, ਬ੍ਰਿਟੇਨ ਵਾਲੇ ਗੋਰੇ ਅੰਗਰੇਜ਼ ਜਿਹੜੇ ਉਹ ਆ ਰਹੇ ਸੀਗੇ, ਉਸ ਟਾਈਮ ਦੇ ਉੱਤੇ ਕੀ ਰਾਜਨੀਤੀ ਸਮੀਕਰਨ ਜਿਹੜੇ ਉਹ ਬਣ ਰਹੇ ਸੀਗੇ। ਬਾਕੀ ਥਾਵਾਂ ਦੇ ਉੱਤੇ ਕਬਜ਼ੇ ਤਾਂ ਉਹ ਕਰਨ 'ਚ ਕਾਮਯਾਬ ਰਹਿ ਪਾ ਰਹੇ ਸੀਗੇ, ਪਰ ਆ ਕੇ ਪੰਜਾਬ ਮੂਹਰੇ ਆ ਕੇ ਉਹਨਾਂ ਦੇ ਗੋਡਣੇ ਜਿਹੜੇ ਉਹ ਲੱਗ ਗਏ ਸੀ। ਕਈ ਸਾਲ ਤੱਕ ਇੱਦਾਂ ਹੀ ਜਿਹੜਾ ਆ ਉਹ ਚੱਲਦਾ ਰਿਹਾ। ਜਿੱਦਾਂ ਤੁਸੀਂ ਦੱਸ ਰਹੇ ਆ ਵੀ ਚਾਹੇ ਹੋਰ ਵੀ ਸਲਤਨਤਾਂ ਸੀਗੀਆਂ ਉੱਥੇ ਜਾਂ ਹੋਰ ਕਈਆਂ ਦੇ ਰਾਜ ਸੀ, ਉਹਨਾਂ ਦੇ ਨਾਲ ਵੀ ਉਹਨਾਂ ਦੇ ਸਮਝੌਤੇ ਹੋਏ। ਕੀ ਉਸੇ ਦਰਮਿਆਨ ਜਿਹੜਾ ਖਾਲਸਾ ਰਾਜ ਤੇ ਜਿਹੜੇ ਬ੍ਰਿਟੇਨ ਵਾਲੇ ਆ ਰਹੇ ਸੀਗੇ, ਗੋਰੇ ਆਏ ਸੀਗੇ ਜਿਹੜੇ ਈਸਟ ਇੰਡੀਆ ਕੰਪਨੀ ਦੇ ਤੌਰ ਦੇ ਉੱਤੇ, ਉਹਨਾਂ ਦੇ ਨਾਲ ਵੀ ਕੀ ਖਾਲਸਾ ਰਾਜ ਦੇ ਕੋਈ ਸਮਝੌਤੇ ਹੋਏ ਸੀਗੇ? ਇਹ ਬਹੁਤ ਵੱਡਾ ਇਹ ਪਹਿਲੂ ਹੈ। ਇਟਸ ਅ ਵੈਰੀ ਗੁੱਡ ਕੁਐਸਚਨ। ਸੋ ਦੋ ਗੱਲਾਂ ਨੇ, ਹਾਂਜੀ। ਇੱਕ ਤਾਂ ਇਹ ਹੈ ਕਿ ਜਿੱਦਾਂ ਤੁਸੀਂ ਮੈਨੂੰ ਦੱਸਿਆ ਸੀ, ਤੁਸੀਂ ਮਿਸਲਾਂ ਦਾ ਇਤਿਹਾਸ ਵੀ ਦੇਖਿਆ, ਹਾਂਜੀ, ਪੜ੍ਹਿਆ, ਵਾਚਿਆ, ਸੁਣਿਆ, ਹਾਂਜੀ। ਸੋ ਇਸ ਵੇਲੇ ਜਿਹੜੀ ਹੈ ਨਾ, ਜਿਹੜੀ ਸਿੱਖ ਰਾਜਨੀਤੀ ਸੀਗੀ, ਜਿਹੜੀ ਉਹਦੇ ਸਮੀਕਰਨ ਜਿਹੜੇ ਸੀਗੇ ਉਹ ਸਮਝਣੇ ਬਹੁਤ ਜ਼ਿਆਦਾ ਜ਼ਰੂਰੀ ਨੇ, ਹਾਂਜੀ। ਬਈ ਜਿਹੜੀ ਅੰਗਰੇਜ਼ਾਂ, ਤੁਸੀਂ ਡਿਵਾਈਡ ਐਂਡ ਰੂਲ ਦੀ ਗੱਲ ਕੀਤੀ ਸੀ ਆਪਾਂ ਥੋੜ੍ਹੀ ਦੇਰ ਪਹਿਲਾਂ, ਡਿਵਾਈਡ ਐਂਡ ਰੂਲ ਦੀ ਜਿਹੜੀ ਪਾਲਿਸੀ ਹੈ ਉਹ ਜੇ ਸਿੱਖਣੀ ਹੋਵੇ ਤਾਂ ਅੰਗਰੇਜ਼ਾਂ ਤੋਂ ਸਿੱਖਣੀ ਚਾਹੀਦੀ ਹੈ, ਪੜ੍ਹਨਾ ਚਾਹੀਦਾ ਇਤਿਹਾਸ। You should learn how few thousand people came on ship from England and conquered the whole big South Asia. ਉਹ ਜਿੱਦਾਂ ਸਮਝ ਲਓ ਅੱਜ ਦੇ ਸਮੇਂ 'ਚ ਹਾਈ ਸਕੂਲ ਦੇ ਸਟੂਡੈਂਟ ਨਹੀਂ ਹੋਣ, ਹਾਂਜੀ, ਹਾਈ ਸਕੂਲ ਦੇ ਸਟੂਡੈਂਟ ਤੇ ਫੜ ਕੇ ਇੱਥੋਂ ਅਮਰੀਕਾ ਤੋਂ ਤੇ ਤੁਸੀਂ ਕੋਈ ਜਾ ਕੇ ਵੀ ਕਿਸੇ ਦੇਸ਼ ਤੇ ਕਬਜ਼ਾ ਕਰਕੇ ਸਰ ਦੇ ਸਰ ਤੇ ਤੁਸੀਂ ਹੇਠਾਂ ਕਰ ਲਓ, ਉਸ ਕੈਲੀਬਰ ਦੇ ਬੰਦਿਆਂ ਨੂੰ, ਹਾਂਜੀ, ਉਹਨੇ ਰਾਜਾ ਬਣਾ ਕੇ ਭੇਜਿਆ ਇੱਥੇ ਇੰਗਲੈਂਡ ਦੇ ਵਿੱਚ। ਉਸ ਵੇਲੇ ਜਿਹੜੀ ਕਹਿੰਦੇ ਆ ਨਾ ਇੰਡਸਟਰੀਅਲ ਰੈਵੋਲੂਸ਼ਨ ਆ ਗਈ ਸੀਗੀ, ਹਾਂਜੀ। ਤੇ ਜਿਹੜੀ ਮੇਨ ਗੱਲ ਜਿਹੜੀ ਤੁਸੀਂ ਕੁਐਸਚਨ ਕੀਤਾ ਨਾ, ਬਈ ਸਿੱਖਾਂ ਦੇ ਨਾਲ ਕਿਸ ਤਰ੍ਹਾਂ ਉਹਨਾਂ ਦਾ ਜਾਂ ਕਿਸ ਤਰ੍ਹਾਂ, ਤੁਹਾਡਾ ਮੇਨ ਕੁਐਸਚਨ ਸੀਗਾ ਨਾ ਕਿ ਸਿੱਖਾਂ ਦੇ ਨਾਲ ਉਹਨਾਂ ਦੇ ਕੀ ਸਮਝੌਤੇ ਹੋਏ, ਰਾਈਟ? ਹਾਂਜੀ, ਹਾਂਜੀ, ਹਾਂਜੀ। ਕੀ ਕੋਈ ਸੰਧੀਆਂ ਹੋਈਆਂ, ਕੋਈ ਸਮਝੌਤੇ ਹੋਏ? ਕੀ, ਕਿਉਂਕਿ ਕਈ ਸਾਲਾਂ ਬਾਕੀਆਂ ਨੂੰ ਤਾਂ ਉਹਨਾਂ ਨੇ ਪਹਿਲਾਂ ਕਬਜ਼ੇ ਅਧੀਨ ਕਰ ਲਿਆ, ਕੰਟਰੋਲ ਕਰ ਲਿਆ, ਪਰ ਖਾਲਸਾ ਰਾਜ ਨੂੰ ਕਿਉਂਕਿ ਮਿਟਾਉਣ ਦੇ ਵਿੱਚ ਵੀ ਉਹਨਾਂ ਦਾ ਕੁਛ ਆਪਣੀਆਂ ਗਲਤੀਆਂ, ਸਾਰਾ ਕੁਛ ਜਿਹੜਾ ਉਹ ਸੀਗਾ, ਪਰ ਉਹਨੂੰ ਵਕਤ ਲੱਗਾ। ਉਹਦੇ ਦਰਮਿਆਨ ਕੁਛ ਇੱਦਾਂ ਦੇ ਸਮਝੌਤੇ ਵੀ ਰਹੇ, ਸੰਧੀਆਂ ਰਹੀਆਂ। ਹਾਂਜੀ, ਇਹ ਗੱਲ ਹੈ ਕਿ ਅੰਗਰੇਜ਼ ਨੇ ਕੋਈ ਨਾਦਰ ਸ਼ਾਹ ਵਾਂਗੂ ਹਮਲਾ ਕਰਕੇ ਵੀ 6 ਦਿਨ ਕਤਲੇਆਮ ਕਰ ਲਿਆ ਦਿੱਲੀ 'ਚ, ਹਾਂਜੀ, ਤੇ ਤਖਤੋ ਤਾਜ ਲੁੱਟ ਕੇ ਲੈ ਗਏ ਈਰਾਨ ਦੇ ਵਿੱਚ, ਤੇ ਜਿੰਨੇ ਸੀਗੇ ਟ੍ਰੇਨਡ ਇੰਜੀਨੀਅਰ ਉਸ ਸਮੇਂ ਦੇ, ਉਹਨਾਂ ਨੂੰ ਕਾਰੀਗਰਾਂ ਨੂੰ ਲੈ ਗਿਆ ਲੱਦ ਕੇ, ਡੋਲੇ ਲੈ ਗਏ ਹਿੰਦੁਆਣੀਆਂ ਦੀਆਂ, ਹਾਂਜੀ। ਇਸ ਤਰ੍ਹਾਂ ਦੇ ਕੰਮ ਨਹੀਂ ਕੀਤੇ ਅੰਗਰੇਜ਼ ਨੇ। ਅੰਗਰੇਜ਼ ਨੇ ਆਇਆ ਸੀਗਾ ਇੱਥੇ ਆਪਣਾ ਜਿਹੜੀ ਇੰਡਸਟਰੀਅਲ ਆਊਟਪੁੱਟ ਸੀ ਨਾ, ਉਹਦੇ ਲਈ ਉਹਨੂੰ ਕੰਜ਼ਿਊਮਰਿਜ਼ਮ ਨੂੰ ਪ੍ਰੋਜੈਕਟ ਕਰਨ ਲਈ, ਕੰਜ਼ਿਊਮਰਿਜ਼ਮ ਨੂੰ ਪ੍ਰਮੋਟ ਕਰਨ ਲਈ, ਹਾਂਜੀ, ਤਾਂ ਕਿ ਲੋਕ ਸਾਡਾ ਸਮਾਨ ਖਰੀਦਣ, ਅਸੀਂ ਸਸਤਾ ਖਰੀਦੀਏ, ਮਹਿੰਗਾ ਬਣਾ ਕੇ ਤੇ ਵੇਚੀਏ ਤੇ ਪੈਸਾ ਕਮਾਈਏ, ਹਾਂਜੀ। ਤੇ ਉਹਨਾਂ ਨੂੰ ਕਸਟਮਰ ਬੇਸ ਮਿਲ ਗਿਆ ਬਹੁਤ ਵੱਡਾ। ਸੋ ਜਿਹੜੇ ਅੰਗਰੇਜ਼ ਸੀਗੇ ਨਾ, ਅੰਗਰੇਜ਼ ਨੇ ਇੱਥੇ ਆ ਕੇ ਸਿੱਧਾ ਜਿਹੜਾ ਆ ਕੇ ਇਹ ਨਹੀਂ ਕਿਹਾ ਕਿ ਵੀ ਅਸੀਂ ਲੁੱਟਮਾਰ ਕਰਨੀ ਹੈ ਜਾਂ ਉਹ ਹਮਲੇ ਕਰਤੇ। ਅੰਗਰੇਜ਼ ਨੇ ਬੜੇ ਹੀ ਸਤਿਕਾਰ ਦੇ ਨਾਲ ਨਾ ਟ੍ਰੀਟੀਜ਼ ਕੀਤੀਆਂ, ਸਮਝੌਤੇ ਕੀਤੇ ਕਿ ਅਸੀਂ ਇਸ ਇਲਾਕੇ ਦੇ ਵਿੱਚ ਵਪਾਰ ਨੂੰ ਵਧਾਉਣ ਲਈ ਆਏ ਹਾਂ, ਸਾਡੇ ਨਾਲ ਵਪਾਰ ਕਰੋ, ਤੁਸੀਂ ਅਮੀਰ ਬਣੋ, ਸਾਡੀ ਅਮੀਰੀ 'ਚ ਵਾਧਾ ਕਰੋ, ਸੋ ਵੀ ਸ਼ੁੱਡ ਪ੍ਰੋਗਰੈਸ। ਸੋ ਉਸ ਕਰਕੇ ਦੂਜਾ ਉਹਨਾਂ ਕੋਲ ਜਿਹੜੇ ਸੀਗੇ ਪ੍ਰੋਡਕਟ ਸੀਗੇ ਉਹ ਥੋੜ੍ਹੇ ਮਾਡਰਨਾਈਜ਼ਡ ਟੂਲਸ, ਵੈਪਨਸ ਜ਼ਿਆਦਾ ਵਧੀਆ ਕੁਆਲਿਟੀ ਦੇ ਸੀ, ਕਿਉਂਕਿ ਇੰਡਸਟਰੀ ਬਹੁਤ ਜ਼ਿਆਦਾ ਉਸ ਨੂੰ ਡਿਵੈਲਪ ਹੋ ਗਈ ਸੀ ਇੰਗਲੈਂਡ ਦੇ ਵਿੱਚ। ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਕਿ ਮੇਰੇ ਪਰਿਵਾਰ ਦੇ ਵਿੱਚ ਜਦੋਂ ਨਾ ਪਾਕਿਸਤਾਨ ਬਣਿਆ ਨਾ, ਤੇ ਅਖੀਰਲੇ ਟਾਈਮ ਤੇ ਚੱਲਣ ਲੱਗਿਆ ਕਿ ਅਚਾਨਕ ਘਰੋਂ ਖਾਲੀ ਕਰਨੇ ਪਏ, ਤਾਂ ਮੇਰੀ ਦਾਦੀ ਨੇ ਕੀਤਾ ਵੀ ਉਹਨਾਂ ਨੇ ਨਾ ਕਿਹਾ ਕਿ ਵੀ
ਕਈਆਂ ਨੇ ਕਿਹਾ ਕਿ ਵੀ ਇਹ ਤੁਹਾਨੂੰ ਨਾ ਇਹ ਥੋੜੀ ਦੇਰ ਲਈ ਰੌਲੇ ਆ, ਤੁਸੀਂ ਫਿਰ ਵਾਪਸ ਆ ਜਾਣਾ। ਤੇ ਉਹ ਰੌਲੇ ਕਾਲਜ ਦੇ ਅਖੀਰਲੇ ਦਿਨ ਕਿਹਾ ਕਿ ਹੁਣੇ ਤੁਸੀਂ ਨਿਕਲ ਜਾਓ, ਸ਼ਾਮ ਨੂੰ ਫੌਜ ਆ ਜਾਣੀ ਤੇ ਫਿਰ ਮਾਰ ਦੇਣਾ ਉਹਨਾਂ ਨੇ, ਧਾੜ ਵੀ ਬਣ ਕੇ ਆ ਰਹੇ ਲੋਕੀ। ਅਖੀਰਲੇ ਸਮੇਂ ਤੇ ਲੋਕੀ ਆਪਣੀ ਜਾਨਾਂ ਬਚਾ ਕੇ ਨਿਕਲੇ। ਤਾਂ ਮੇਰੀ ਦਾਦੀ ਨੇ ਆਪਣੇ ਘਰੋਂ ਇੱਕ ਲੋਹੇ ਦਾ ਡੋਲ, ਹਾਂਜੀ, ਤੇ ਇੱਕ ਲੋਹੇ ਦੀ ਕੈਂਚੀ ਤੇ ਇੱਕ ਕੱਪੜੇ ਸੀਣ ਵਾਲੀ ਮਸ਼ੀਨ, ਹਾਂਜੀ, ਇਹ 3 ਚੀਜ਼ਾਂ ਲੈ ਕੇ ਮੇਰੇ ਵੱਡੇ ਉੱਥੋਂ ਨਿਕਲੇ ਗੱਡੀ 'ਚ, ਤੁਹਾਨੂੰ ਦੱਸਿਆ ਸੀਗਾ ਅੱਗੇ। ਤਾਂ ਤੁਸੀਂ ਦੇਖੋ ਵੀ ਉਹ ਕੈਂਚੀ, ਹਾਂਜੀ, ਹੁਣ ਮੈਨੂੰ ਅਮਰੀਕਾ ਆਇਆ 25-30 ਸਾਲ ਹੋ ਗਏ ਨੇ, 20 ਸਾਲ, ਤੇ ਉਹ ਕੈਂਚੀ ਸਾਡੇ ਘਰ 'ਚ ਪਈ ਰਹੀ, ਹਾਂਜੀ। ਅੱਛਾ। ਤੇ ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਉੱਥੇ ਲਿਖਿਆ ਸੀ ਮੇਡ ਇਨ ਇੰਗਲੈਂਡ, ਹਾਂਜੀ। ਤੇ ਮੈਂ ਆਪਣੇ ਨਾ ਫਾਦਰ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਜੀ ਛੋਟਾ ਹੁੰਦਾ, ਮੈਂ ਕਿਹਾ ਮੇਡ ਇਨ ਇੰਗਲੈਂਡ ਕਦੋਂ ਹੈ? ਉਹ ਕਹਿੰਦੇ ਜੀ ਮੇਰੀ ਦਾਦੀ ਕਹਿੰਦੀ ਇਹ ਵਲੈਤੀ ਹੈ, ਵਲੈਤੀ, ਇਹਨੂੰ ਜੰਗ ਨਹੀਂ ਲੱਗਦਾ, ਹਾਂਜੀ। ਬੜੀ ਵਧੀਆ ਮਸ਼ੀਨ ਹੈ ਤੇ ਬੜੀ ਵਧੀਆ ਜਿਹੜੀ ਹੈ ਨਾ ਕੈਂਚੀ ਹੈ। ਔਰ ਉਹ ਕੈਂਚੀ ਸਾਡੇ ਘਰ ਦਾ ਸ਼ਿੰਗਾਰ ਰਹੀ, ਹਾਂਜੀ। ਹੁਣ ਪਤਾ ਨਹੀਂ ਕਿਤੇ ਗਵਾਚ ਨਾ ਗਈ ਹੋਵੇ, ਬਟ ਵਾਈ ਯੂ ਵਾਂਟ ਟੂ ਲੈਟ ਦ ਕੁਆਲਿਟੀ ਵਾਸ ਸੋ ਗੁੱਡ, ਇਟ ਵਾਸ ਸੋ ਗੁੱਡ। ਤੇ ਨਹੁੰ ਵੀ ਕੱਟਣੇ ਹੁੰਦੇ ਸੀ ਅਸੀਂ, ਨਹੁੰ ਵੀ ਉਹਦੇ ਨਾਲ ਕੈਂਚੀ ਨਾਲ ਕੱਟਦੇ ਸੀ, ਐਡੀ ਵਧੀਆ ਦਾ ਕੱਟ ਸੀਗਾ। ਐਂਡ ਤੁਸੀਂ ਦੇਖੋ ਪਤਾ ਨਹੀਂ ਕਦੋਂ ਦੀ ਇੰਗਲੈਂਡ ਦੀ ਬਣੀ ਆਈ, ਤਾਂ ਉਸ ਸਮੇਂ ਐਟ ਆਈ ਵਾਂਟ ਟੂ ਐਮਫਸਾਈਜ਼ ਕੁਆਲਿਟੀ ਆਫ देयर ਪ੍ਰੋਡਕਟਸ ਵਾਸ ਗ੍ਰੇਟ। ਸੋ ਉਹ ਹਿੰਦੁਸਤਾਨ ਨੂੰ ਮਤਲਬ ਉਸ ਲਈ ਕਹਿੰਦੇ ਆ, ਇੱਕ ਚੁਟਕਲਾ ਹੀ ਬਣਿਆ ਕਿ ਅੰਗਰੇਜ਼ਾਂ ਨੇ ਲਾਇਆ ਵੀ ਅਸੀਂ ਤਾਂ ਚੀਜ਼ਾਂ ਬਣਾਉਂਦੇ ਰਹੇ ਆ ਵਰਤਣ ਵਾਲੀਆਂ, ਇਹ ਅੰਗਰੇਜ਼ ਤੇ ਜਿਹੜੇ ਹਿੰਦੁਸਤਾਨੀ ਖਾਣ ਦੀ ਚੀਜ਼ਾਂ ਬੜੀਆਂ ਵਧੀਆ ਬਣਾਉਂਦੇ। ਤੇ ਇੱਕ ਅੰਗਰੇਜ਼ ਨੇ ਕਿਹਾ ਵੀ ਇਹ ਪਤਾ ਕਰੋ ਵੀ ਇਹ ਜਿਹੜੀ ਜਲੇਬੀ ਬਣਾਉਂਦੇ ਉਹਦੇ ਚੀਨੀ ਕਿੱਦਾਂ ਵਾੜਦੇ ਆ। ਬਚਪਨ ਦੇ ਵਿੱਚ ਨਾ ਸਾਡੇ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਸੀਗੀਆਂ। ਤੇ ਜੋ ਮੇਨ ਗੱਲ ਹੈ ਨਾ, ਅੰਗਰੇਜ਼ਾਂ ਨੇ ਆ ਕੇ ਸਭ ਤੋਂ ਪਹਿਲਾਂ ਜਿਹੜਾ ਵੀ ਲੋਕਲ ਰਾਜਾ ਹੁੰਦਾ ਸੀ ਨਾ, ਉਹਨੂੰ ਬੜੇ ਤੋਹਫੇ ਲੈ ਕੇ ਮਾਣ ਸਤਿਕਾਰ ਨਾਲ ਉਹਦੇ ਦਰਬਾਰ 'ਚ ਜਾਂਦੇ ਸੀਗੇ, ਹਾਂਜੀ। ਤੇ ਬੜੀ ਵਧੀਆ ਡਰੈਸ ਅਪ ਸਿਲੈਕਟ ਕਰਕੇ ਤੇ ਉਹਦਾ ਬੜਾ ਸਤਿਕਾਰ ਕਰਦੇ ਸੀ, ਮੱਥਾ ਟੇਕਦੇ ਸੀਗੇ ਉਹਨੂੰ, ਤੇ ਉਹਨੂੰ ਕਹਿੰਦੇ ਸੀਗੇ ਵੀ ਤੂੰ ਸਾਡੇ ਨਾਲ ਵਪਾਰ ਕਰ, ਅਸੀਂ ਤੇਰੇ ਤੋਂ ਰॉ ਮਟੀਰੀਅਲ ਲਵਾਂਗੇ ਮਹਿੰਗੇ ਭਾਅ, ਹਾਂਜੀ, ਤੇ ਅਸੀਂ ਤੁਹਾਨੂੰ ਵਧੀਆ ਚੀਜ਼ ਦੇਵਾਂਗੇ। ਏਦਾਂ ਕਰਕੇ ਦੇ ਵੁੱਡ ਡਿਵੈਲਪ ਅ ਕਮਿਊਨੀਕੇਸ਼ਨ ਇੰਡਸਟਰੀ, ਤੇ ਦੇ ਵਰ ਟ੍ਰੇਡਰਸ, ਹਾਂਜੀ। ਟ੍ਰੇਡਰ ਦੇ ਰੂਪ ਬਣ ਕੇ ਆਏ ਤੇ ਬਾਅਦ 'ਚ ਰਾਜੇ ਬਣ ਕੇ ਬਹਿ ਗਏ। ਕਿਉਂ ਬਣ ਕੇ ਨਹੀਂ ਬਹਿ ਗਏ? ਸਾਡੇ ਰਾਜਿਆਂ ਦੀ ਜਿਹੜਾ ਦਰਿਦਰਪੁਣਾ ਨਾ, ਉਹਦੇ ਕਰਕੇ ਕਾਮਯਾਬ ਨਹੀਂ ਹੋਏ। ਉਹੀ ਨਾ, ਉਹ ਅਕਸਰ ਇਵੈਂਚੁਅਲੀ ਉਹਨਾਂ ਦੇ ਮਨ 'ਚ ਉਹ ਵੀ ਸੀਗਾ ਵੀ ਜਿੰਨਾ ਚਿਰ ਕੰਟਰੋਲ ਰਹੂਗਾ ਰॉ ਮਟੀਰੀਅਲ, ਫਿਰ ਆਪਾਂ ਨੂੰ ਉਦਾਂ ਹੀ ਮਿਲਦਾ ਰਹੂਗਾ। ਕੰਮ ਨਹੀਂ ਨਾ ਕਰਦੇ। ਮੈਂ ਸੱਚ ਬੋਲਦਾ, ਪੰਜਾਬ ਦੇ ਮੈਂ ਦੇਖੇ ਪਿੰਡਾਂ 'ਚ, ਉਹ ਮੇਰੇ ਬੜੇ ਵੱਡਾ ਦੋਸਤ ਸੀਗਾ, ਬੜਾ ਵੱਡਾ ਸੀਗੀ ਜ਼ਮੀਨ ਉਹਨਾਂ ਦੀ, ਤੇ ਮੈਂ ਕਾਲਜ ਪੜ੍ਹਨਾ, ਤੇ ਉਹ ਨਾ ਜਦੋਂ ਵਢਾਈ ਦਾ ਤੇ ਝੋਨੇ ਦੀ ਫਸਲ ਦਾ ਤੇ ਬਿਜਾਈ ਦਾ ਮੌਸਮ ਹੋਣਾ ਨਾ, ਉਹਨਾਂ ਨੇ ਆ ਕੇ ਉੱਥੇ ਬਹਿ ਜਾਣਾ ਲੁਧਿਆਣੇ, ਹਾਂਜੀ, ਸਟੇਸ਼ਨ ਤੇ ਸਾਡਾ ਹੋਸਟਲ ਹੁੰਦਾ ਸੀ ਨੇੜੇ, ਤੇ ਉਹਨੇ ਆ ਕੇ ਉੱਥੇ ਬੈਠ ਜਾਣਾ। ਮੈਂ ਕਿਹਾ ਵੀ ਇਹ ਤੇਰੇ ਪਾਪਾ ਇਹਨਾਂ ਦਿਨਾਂ 'ਚ, ਕਹਿੰਦੇ ਇਹਨਾਂ ਦਿਨਾਂ 'ਚ ਤਾਂ ਆਉਂਦੇ ਵੀ ਗੱਡੀ ਦੇ ਉੱਤੇ ਨਾ ਭਈਏ ਲਿਆਣੇ ਹੁੰਦੇ, ਹਾਂਜੀ। ਤੇ ਉਹ ਮਤਲਬ ਵੀ ਇੱਕ ਤਰ੍ਹਾਂ ਨਾਲ ਉਹਨਾਂ ਨੂੰ ਕੰਮ ਹੀ ਚਾਹੀਦੇ ਹੁੰਦੇ ਸੀ, ਤੇ ਬੜੇ ਬੜੇ ਉਹਨਾਂ ਨੂੰ ਇਨਸੈਂਟਿਵ ਦੇ ਕੇ ਲੈ ਕੇ ਜਾਂਦੇ ਸੀ ਪਿੰਡ 'ਚ ਆਪਣੇ, ਜੋ ਸਾਡੇ ਝੋਨੇ ਦੀ ਬਿਜਾਈ ਠੀਕ ਹੋ ਜਾਵੇ। ਸੋ ਇਹ ਜਿਹੜਾ ਨਾ, ਇਹ ਇੰਡਸਟਰੀਅਸ ਪੀਪਲ, ਹਾਂਜੀ, ਦੇ ਆਲਵੇਜ਼ ਐਕਸੈਲ ਐਂਡ ਪ੍ਰੋਗਰੈਸ ਇਨ ਲਾਈਫ, ਹਾਂਜੀ। ਉਹ ਤਰੱਕੀ ਕਰਦੇ। ਸਾਡੇ ਇੱਥੇ ਲੋਕ ਉੱਥੇ ਨਹੀਂ ਕੰਮ ਕਰਦੇ, ਇੱਥੇ ਆ ਕਿੰਨਾ ਕਿੰਨਾ ਕੰਮ ਕਰਦੇ, ਕਿੰਨੇ ਕਿੰਨੇ ਇਹਨਾਂ ਨੇ ਜਾਇਦਾਦਾਂ ਬਿਜ਼ਨਸ ਖੜੇ ਕਰ ਲਏ ਨੇ ਪੰਜਾਬ ਦੇ ਵਿੱਚ। ਤੁਸੀਂ ਮੈਨੂੰ ਦੱਸੋ, ਬੁਰਾ ਨਾ ਮੰਨਿਓ, ਮੈਂ ਗੱਲ ਕਰਦਾ ਵੀ ਤੁਹਾਡੇ ਨਾਲ, ਪੰਜਾਬ ਦੇ ਵਿੱਚ ਮੈਂ ਬਹੁਤ ਘੱਟ ਦੇਖਿਆ ਵੀ ਸਿੱਖਾਂ ਦੇ ਮੁੰਡੇ ਗੈਸ ਸਟੇਸ਼ਨਾਂ ਦੇ ਉੱਤੇ ਕੰਮ ਕਰਦੇ ਹੋਣ। ਇੱਥੇ ਬਹੁਤ ਦੇਖੇ ਨੇ, ਹਾਂਜੀ। ਹਰ ਕੰਮ ਕਰਦੇ ਨੇ, ਕੰਮ ਦੀ ਕੋਈ ਸ਼ਰਮ ਨਹੀਂ। ਪੰਜਾਬ ਦੇ ਵਿੱਚ ਸਾਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ ਕਿ ਇੰਡਸਟਰੀਜ਼, ਇੰਗਲਿਸ਼ ਪੀਪਲ ਆਰ ਵੈਰੀ ਇੰਡਸਟਰੀਅਸ, ਉਹ ਬੜੇ ਕਾਮੇ ਸੀਗੇ, ਦੇ ਯੂਜ਼ ਟੂ ਵਰਕ ਲਾਈਕ ਐਨੀਥਿੰਗ। ਵਪਾਰ ਕਰਨ ਲੱਗੇ ਬਹੁਤ ਸਿਆਣੇ, ਕੰਮ ਕਰਨ ਲੱਗੇ ਬੜੇ ਸਿਆਣੇ। ਤੁਸੀਂ ਦੇਖੋ ਉਹਨਾਂ ਦੀ ਬਣਾਈਆਂ ਰੇਲ ਲਾਈਨਾਂ ਅੱਜ ਵੀ ਇੰਡੀਅਨ ਰੇਲਵੇਜ਼ ਨੂੰ ਚਲਾ ਰਹੀਆਂ ਨੇ, ਉਹਨਾਂ ਦੀ ਬਣਾਈਆਂ ਰੇਲ ਲਾਈਨਾਂ। ਜੀ, ਤੇ ਆਪਾਂ ਜੇ ਮੁੜ ਵਿਸ਼ੇ ਵੱਲ ਮੁੜਦੇ ਹਾਂ, ਤੇ ਕਿਹੜੀਆਂ ਸੰਧੀਆਂ ਦੇ ਉੱਤੇ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਇਹ ਵੀ ਜੇ ਥੋੜਾ ਸਾਨੂੰ ਉਹ ਵੀ ਦੱਸੋ ਵੀ ਕਿਹੜੀਆਂ ਕਿਹੜੀਆਂ ਕੋਈ ਸੰਧੀਆਂ ਹੋਈਆਂ, ਜਿੱਦਾਂ ਤੁਸੀਂ ਕਹੇ ਵੀ ਉਹ ਬੜੇ ਚੀਜ਼ਾਂ ਲੈ ਕੇ ਜਾਂਦੇ ਸੀ, ਉਹ ਇਦਾਂ ਹੀ ਖਾਲਸਾ ਰਾਜ ਦੇ ਵਿੱਚ ਆਏ ਸੀਗੇ ਵੀ ਤੁਹਾਡੇ ਤੋਂ ਅਸੀਂ ਕੁਝ ਲੈਣਾ ਆ, ਕੀ ਸੀਗਾ ਉਹ ਚੀਜ਼ਾਂ? ਪਹਿਲਾਂ ਦੇਖੋ, ਉਹਨਾਂ ਨੇ ਹਿਸਟਰੀ ਪੜ੍ਹੀ ਜਿੰਨੀ ਉਹਨਾਂ ਨੂੰ ਪਤਾ ਲੱਗ ਸਕੀ, ਠੀਕ ਹੈ। ਮਿਸਲਾਂ ਦੇ ਇਤਿਹਾਸ ਬਾਰੇ ਪਤਾ ਲੱਗਿਆ, ਹਾਂਜੀ। ਫਿਰ ਉਹਨਾਂ ਨੇ ਦੇਖਿਆ ਵੀ ਕਿਹੜੀਆਂ ਮਿਸਲਾਂ ਕਿਹੜੇ ਪਾਸੇ ਕਿੱਥੇ। ਤੋਂ ਜਿਹੜੀ ਸਭ ਤੋਂ ਜਿਹੜੀ ਹੈ ਨਾ ਟ੍ਰੀਟੀ ਹੋਈ ਹੈ ਨਾ, ਉਹ ਸਿੱਖਾਂ ਦੇ ਨਾਲ ਟ੍ਰੀਟੀ ਹੋਈ ਹੈ, ਉਹਨੂੰ 1806 ਦੀ ਲਾਹੌਰ ਦੀ ਟ੍ਰੀਟੀ ਮੰਨਿਆ ਜਾਂਦਾ। ਉਹ ਈਸਟ ਇੰਡੀਆ ਕੰਪਨੀ, ਹਾਂਜੀ, ਦੀ ਜਿਹੜੀ ਟ੍ਰੀਟੀ ਸੀ ਸਿੱਖਾਂ ਨਾਲ ਹੋਈ ਸੀਗੀ, ਉਹਦੇ ਵਿੱਚ ਉਹਨਾਂ ਨੇ ਜਿਹੜਾ ਯਮੁਨਾ ਦਰਿਆ ਸੀਗਾ ਨਾ, ਸਤਲੁਜ ਵੀ ਗਿਣਦੇ ਆ, ਪਰ ਯਮੁਨਾ ਦਰਿਆ ਨੂੰ ਹੱਦ ਬੰਨੇ ਮੰਨਿਆ ਗਿਆ ਸੀਗਾ। ਤੇ ਸਾਡੀ ਟ੍ਰੀਟੀ ਦੇ ਵਿੱਚ ਤੁਸੀਂ ਉੱਥੇ ਇਤਿਹਾਸ ਦਾ ਡਾਕੂਮੈਂਟ ਹੈ ਨਾ, ਮੇਰੇ ਕੋਲ ਪਿਆ,
ਤੁਹਾਨੂੰ ਭੇਜੂ ਕਿਸੇ ਲਈ। ਹੂੰ ਤੁਸੀਂ ਉਸ ਡਾਕੂਮੈਂਟ ਦੇ ਵਿੱਚ ਅੰਗਰੇਜ਼ਾਂ ਨੇ ਕਿਹਾ ਕਿ ਅਸੀਂ ਜਮਨਾ ਤੋਂ ਪਰਾਂ ਰਹਾਂਗੇ, ਤੁਸੀਂ ਜਮਨਾ ਦੇ ਇੱਧਰ ਰਹੋ। ਹਾਂਜੀ, ਹੂੰ ਤੇ ਇਹ ਜਿਹੜੀ ਹੱਦਬੰਦੀ ਮਿਥੀ ਗਈ ਸੀਗੀ, ਹਾਂਜੀ, ਦਿੱਲੀ ਦੇ ਵਿੱਚ ਕਿਉਂਕਿ ਉਹ ਦਾਖਲ ਹੋ ਚੁੱਕੇ ਸੀਗੇ, ਠੀਕ ਹੈ। ਪਰ ਦਿੱਲੀ ਦੇ ਹਾਂ ਤੱਕ ਲਾਲ ਕਿਲੇ ਤੋਂ ਬਾਹਰ ਨਹੀਂ ਸੀ ਨਿਕਲਦੇ, ਬਾਹਰ ਸਿੱਖ ਘੁੰਮਦੇ ਸੀਗੇ, ਹਾਂਜੀ, ਹੂੰ ਘੋੜਿਆਂ 'ਤੇ ਚੜ੍ਹ ਕੇ, ਹੂੰ ਤੇ ਉਹ ਬਾਹਰ ਥੋੜ੍ਹੀ ਦੇਰ ਨਿਕਲ ਕੇ ਇੰਟਰੈਕਟ ਕਰਦੇ ਸੀਗੇ, ਤਾਂ ਉਹਨਾਂ ਨੂੰ ਪਤਾ ਚੱਲਿਆ ਕਿ ਪੰਜਾਬ ਅੱਗੇ ਕੀ ਹੈ, ਸਿੱਖ ਕੌਣ ਹੈ, ਸਿੱਖ ਇਤਿਹਾਸ ਕੋ, ਫਿਰ ਦੇ ਸਟਾਰਟਡ ਸਟੱਡਿੰਗ ਸਿੱਖੀਜ਼ਮ। ਇਹ ਟ੍ਰੀਟੀ ਪਹਿਲੀ ਜਿਹੜੀ ਹੈ ਨਾ ਇਤਿਹਾਸ ਵਿੱਚ ਲਿਖਤ ਰੂਪ ਵਿੱਚ ਮਿਲਦੀ ਹੈ, ਹਾਂਜੀ, ਓਕੇ ਟ੍ਰੀਟੀ ਆਫ ਲਾਹੌਰ ਕਿਹਾ ਜਾਂਦਾ 1806 ਸੇ, ਹਾਂਜੀ। ਸੋ ਇਹ ਕਰਕੇ ਇਸ ਟ੍ਰੀਟੀ ਨੂੰ ਸਭ ਤੋਂ ਪਹਿਲਾਂ ਡਾਕੂਮੈਂਟ ਮੰਨਿਆ ਜਾ ਸਕਦਾ ਹੈ, ਜਿਹਨੂੰ ਤੋਂ ਅਕਸਰ ਤੁਸੀਂ ਗੱਲ ਕਰਦੇ ਵੀ ਸਾਨੂੰ ਸਰੋਤ ਦਿਓ, ਜ਼ਿਆਦਾ ਬਹੁਤੇ ਮਤਲਬ ਵੀ ਭਾਵਨਾਤਮਕ ਤੌਰ ਤੇ ਹਾਲੇ ਆਪਾਂ ਇਸ ਲੈਵਲ ਤੇ ਪਹੁੰਚੇ ਨਹੀਂ ਕਿ ਇਸ ਤੋਂ ਭਾਵਨਾਤਮਕ ਡਿਸਕਸ਼ਨ ਨੂੰ ਕੀਤਾ ਜਾ ਸਕੇ, ਪਰ ਲੋੜ ਤਾਂ ਬਹੁਤ ਹੈ। ਪਰ ਠੀਕ ਹੈ, ਜੇ ਫਿਗਰੇਟਿਵ ਰੂਪ ਵਿੱਚ ਦੇਖਣਾ ਜਾਵੇ ਨਾ, ਇਹ ਟ੍ਰੀਟੀ ਅਵੇਲੇਬਲ ਹੈ, ਇੰਟਰਨੈਟ ਤੇ ਵੀ ਅਵੇਲੇਬਲ ਹੈ, ਟ੍ਰੀਟੀ ਠੀਕ ਆਫ ਹੈ। ਲਾਹੌਰ। ਟ੍ਰੀਟੀ ਆਫ ਲਾਹੌਰ, ਠੀਕ ਹੈ। ਹਾਂਜੀ ਹਾਂਜੀ ਹਾਂਜੀ, ਇਹ ਕਿਹੜੇ ਸੰਨ ਦੇ ਵਿੱਚ ਉਹਨਾਂ ਨੇ ਕੀਤੀ? 1806 ਚ। 1806। ਤੇ ਕੀ ਸੀਗਾ ਇਹਦੇ ਵਿੱਚ, ਕੀ ਟ੍ਰੀਟੀ ਇਹਨਾਂ ਨੇ ਆਪਸ ਦੇ ਵਿੱਚ ਰੱਖੀ, ਕੀ ਸਮਝੌਤਾ ਹੋਇਆ ਉਹਦੇ ਵਿੱਚ ਪੂਰਾ, ਜੇ ਥੋੜਾ ਐਕਸਪਲੇਨ ਕਰੋ ਥੋੜਾ ਹੋਰ। ਮਤਲਬ ਉਹ ਕਿ ਵੀ ਜਿਹੜੇ ਜਮਨਾ ਦਾ ਇਲਾਕਾ, ਹਾਂਜੀ, ਜਮਨਾ ਦਰਿਆ ਨੂੰ ਅਸੀਂ ਹੱਦ ਮੰਨ ਲੈਂਦੇ ਹਾਂ, ਹੂੰ ਅਸੀਂ ਆਪਣਾ ਵਪਾਰ ਜਮਨਾ ਦੇ ਪਰਲੇ ਪਾਸੇ ਫੈਲਾਵਾਂਗੇ, ਠੀਕ ਹੈ। ਹਾਂਜੀ, ਹੂੰ ਤੁਸੀਂ ਉਹ ਜਮਨਾ ਨੇ ਟੱਪਿਓ, ਹਾਂਜੀ। ਹੂੰ ਤਾਂ ਉਸ ਤਰ੍ਹਾਂ ਨਾਲ ਜਿਹੜਾ ਸਿੱਖਾਂ ਦਾ ਰਾਜ ਸੀਗਾ ਨਾ, ਸਿੱਖਾਂ ਦਾ ਰਾਜ ਕਰਨ ਦਾ ਤਰੀਕਾ ਸੀਗਾ ਰਾਖੀ ਸਿਸਟਮ। ਹੂੰ ਸਿੱਖ ਐਡਮਿਨਿਸਟ੍ਰੇਸ਼ਨ ਵਾਸ ਰਾਖੀ ਸਿਸਟਮ, ਹਾਂਜੀ। ਹੂੰ ਉਹ ਰਾਖੀ ਲੈਂਦੇ, ਟੈਕਸ ਲੈਂਦੇ ਸੀਗੇ, ਉਹ ਰਹਿੰਦੇ ਸੀਗੇ ਬਕਾਇਦਾ ਹਰ ਪਿੰਡ ਤੇ ਪਰਗਨੇ 'ਚ ਜਾ ਕੇ। ਉਹਨਾਂ ਨੇ ਸ਼ਾਇਦ ਮੁਰਾਦਾਬਾਦ ਤੱਕ ਮੇਰੇ ਕੋਲ ਹੈਗਾ ਰਿਕਾਰਡ ਕੇ ਮੁਰਾਦਾਬਾਦ ਤੱਕ ਸਿੱਖ ਜਿਹੜੇ ਸੀਗੇ ਜਾ ਕੇ ਉੱਥੋਂ ਲੋਕਾਂ ਕੋਲੋਂ ਅਵਧ ਦੇ ਨਵਾਬਾਂ ਤੋਂ ਵੀ ਪਰਲੇ ਪਾਸੇ ਜਾ ਕੇ ਟੈਕਸ ਲੈਂਦੇ ਸੀਗੇ ਕਿ ਅਸੀਂ ਤੁਹਾਨੂੰ ਪ੍ਰੋਟੈਕਟ ਕਰਾਂਗੇ, ਕਿਉਂਕਿ ਮੁਗਲੀਆ ਸਲਤਨਤ ਦਾ ਜਿਹੜਾ ਲਾਅ ਸਿਸਟਮ ਸੀ ਨਾ, ਉਹ ਖਤਮ ਹੋ ਚੁੱਕਿਆ ਸੀਗਾ। ਜੇ ਅੱਛਾ ਕੋਈ ਡਾਕਾ ਮਾਰ ਦੇ, ਕੋਈ ਲੁੱਟ ਖੋਹ ਕਰ ਲੇ, ਸੋ ਦੇਰ ਵਾਸ ਨੋ ਲਾਈਕ ਪਲੇਸ ਫਾਰ ਪੀਪਲ ਟੂ ਟੇਕ ਜਸਟਿਸ। ਸੋ ਸਿੱਖਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਜਸਟਿਸ ਦੇਵਾਂਗੇ, ਤੁਸੀਂ ਸਾਨੂੰ ਟੈਕਸ ਦਿਓ, ਹਾਂਜੀ। ਪਰ ਅੰਗਰੇਜ਼ਾਂ ਨਾਲ ਸਮਝੌਤਾ ਹੋਇਆ ਸੀ, ਅਸੀਂ ਉੱਧਰ ਨਹੀਂ ਆਵਾਂਗੇ ਤੇ ਤੁਸੀਂ ਇੱਧਰ ਨਾ ਆਇਓ। ਬਾਅਦ 'ਚ ਇਹ ਟ੍ਰੀਟੀ 1831 'ਚ ਸਤਲੁਜ ਦੀ ਬਣ ਗਈ ਸੀ ਟ੍ਰੀਟੀ, ਪਰ ਇਹ ਟ੍ਰੀਟੀ ਉਸ ਵੇਲੇ ਜਮਨਾ ਦੇ ਵਿੱਚ ਤੱਕ ਬਣ ਗਈ ਸੀ, ਕਿਉਂਕਿ ਉਸ ਸਮੇਂ ਸਾਰੇ ਸਿੱਖ ਸਰਦਾਰ ਇਕੱਠੇ ਸੀਗੇ। ਅੱਛਾ, ਸਾਰੀਆਂ ਫਿਰ ਮਿਸਲਾਂ ਯਮੁਨਾ ਤੋਂ ਇਕੱਠੇ, ਸਤਲੁਜ ਦੇ ਦਰਮਿਆਨ ਉਹਨਾਂ ਨੇ ਕੁਝ ਸਾਲਾਂ ਦੇ ਵਿੱਚ ਉੱਧਰ ਆ ਗਏ ਫਿਰ। ਹਾਂਜੀ। ਨਹੀਂ, ਉਹ ਫਿਰ ਕਿਉਂਕਿ ਜਿਹੜੇ ਸਤਲੁਜ ਦੇ ਪੱਲੇ ਸਿੱਖ ਸੀਗੇ ਨਾ, ਹੂੰ ਇਹ ਮਤਲਬ ਜੇ ਤੁਸੀਂ ਦੇਖੋ ਕੰਧਾਰ ਤੋਂ ਲੈ ਕੇ, ਹਾਂਜੀ, ਸਤਲੁਜ ਜਿਹੜਾ ਇਲਾਕਾ, ਸਤਲੁਜ ਦਰਿਆ ਤੱਕ ਇਲਾਕਾ ਸੀਗਾ ਲੁਧਿਆਣਾ ਤੱਕ, ਹਾਂਜੀ, ਹੂੰ ਇਹ ਸਾਰਾ ਇਲਾਕਾ ਸੀਗਾ ਕਨ੍ਹਈਆ ਮਿਸਲ, ਹਾਂਜੀ, ਤੇ ਇੱਕ ਮੈਨੂੰ ਮਿਸਲ ਦਾ ਨਾਮ ਭੰਗੀ ਮਿਸਲ, ਹੂੰ ਹਾਂਜੀ, ਤੇ ਇੱਕ ਹੋਰ ਮਿਸਲ ਸੀਗੀ ਉਹ ਸ਼ੇਰੇ ਪੰਜਾਬ ਸ਼ੁਕਰ ਚੱਕਿਆ ਮਿਸਲ, ਹਾਂਜੀ। ਠੀਕ ਹੈ। ਤੇ ਇਹ 3-4 ਮਿਸਲਾਂ ਦਾ ਇਲਾਕਾ ਉੱਪਰਲਾ ਸੀਗਾ, ਹਾਂਜੀ। ਹੂੰ ਮਤਲਬ ਏਦਾਂ ਹੁੰਦਾ ਸੀਗਾ, ਸਰਬੱਤ ਖਾਲਸਾ ਹੁੰਦਾ ਸੀਗਾ ਦੀਵਾਲੀ ਦੇ ਨੇੜੇ ਨਾ, ਸਰਬੱਤ ਖਾਲਸਾ ਅੱਜ ਵੀ ਹੁੰਦਾ, ਸਰਬੱਤ ਖਾਲਸਾ ਟ੍ਰੈਡੀਸ਼ਨ ਤਾਂ ਕਾਇਮ, ਇੰਸਟੀਟਿਊਸ਼ਨ ਕਾਇਮ ਕਰਾ ਲਿਓ, ਉਸ ਤਰ੍ਹਾਂ ਨਹੀਂ ਸੀ। ਸਰਬੱਤ ਖਾਲਸਾ ਹੁੰਦਾ ਸੀਗਾ ਦੀਵਾਲੀ ਦੇ ਦਿਨ, ਹਾਂਜੀ। ਉਦੋਂ ਸਾਰੇ ਮਿਸਲਾਂ ਦੇ ਸਰਦਾਰ ਜਿਹੜੇ ਸੀਗੇ ਨਾ, ਉਦੋਂ ਉੱਥੇ ਇਕੱਠੇ ਹੁੰਦੇ ਸੀਗੇ ਅਕਾਲ ਤਖ਼ਤ ਸਾਹਿਬ ਤੇ, ਹਾਂਜੀ ਓਕੇ ਹਾਂਜੀ। ਤੇ ਉਸ ਸਮੇਂ ਜਿਹੜੇ ਆ ਪਰਲੇ ਪਾਸੇ ਦੂਸਰੀਆਂ ਮਿਸਲਾਂ ਸੀਗੀਆਂ, ਸਿੰਘਪੁਰੀਆ ਮਿਸਲ, ਫੈਜ਼ਲਪੁਰੀਆ ਮਿਸਲ, ਇਸੇ ਤਰ੍ਹਾਂ ਹੀ ਹੋਰ ਤਰ੍ਹਾਂ ਮਿਸਲਾਂ, 12 ਮਿਸਲਾਂ ਸੀਗੀਆਂ। ਇਹ ਜਿਹੜਾ ਚਲਾਇਆ ਸੀਗਾ ਮਿਸਲ ਸਿਸਟਮ, ਹਾਂਜੀ, ਇਹ ਚਲਾਇਆ ਗਿਆ ਸੀਗਾ, ਨਵਾਬ ਕਪੂਰ ਸਿੰਘ ਨੇ ਬਣਾਇਆ ਸੀਗਾ, ਉਸ ਸਮੇਂ ਤੱਕ ਚੱਲ ਰਿਹਾ ਸੀਗਾ। ਪਰ ਆਪਣੇ ਆਪਣੇ ਇਲਾਕੇ ਵੰਡੇ ਹੋਏ ਸੀਗੇ ਵੀ ਇਸ ਇਲਾਕੇ ਦੀ ਉਗਰਾਹੀ ਅਸੀਂ ਕਰਾਂਗੇ, ਟੈਕਸ ਅਸੀਂ ਲਵਾਂਗੇ, ਇਲਾਕੇ ਸਾਡੇ ਨੇ, ਹਾਂਜੀ। ਤਾਂ ਇਹ ਜਮਨ ਦਬਾਬ ਤੱਕ ਸਿੱਖਾਂ ਦਾ ਰਾਖੀ ਸਿਸਟਮ ਚੱਲ ਪਿਆ ਸੀਗਾ, ਹਾਂਜੀ। ਹੂੰ ਤਾਂ ਉਹ ਸਾਰੇ ਦੇ ਵਿੱਚ ਮਤਲਬ ਸਮਝੌਤਾ, ਅੰਗਰੇਜ਼ਾਂ ਨੂੰ ਡਰ ਇਹ ਸੀ ਕਿਤੇ ਬੰਗਾਲ ਵਾਲੇ ਪਾਸੇ ਨਾ ਵੜ ਜਾਣ, ਹਾਂਜੀ, ਕਿਉਂਕਿ ਬੰਗਾਲ ਦੇ ਵਿੱਚ ਉਹਨਾਂ ਦੀ ਬੜੀ ਇਨਵੈਸਟਮੈਂਟ ਸੀਗੀ। ਤਾਂ ਅੰਗਰੇਜ਼ ਨੇ ਸਮਝੌਤਾ ਕੀਤਾ ਸਿੱਖਾਂ ਨਾਲ, ਜਿਹਨੂੰ ਟ੍ਰੀਟੀ ਆਫ ਮੈਂ ਲਾਹੌਰ ਕਿਹਾ, ਹਾਂਜੀ। ਠੀਕ ਹੈ। ਉਹਦੇ ਵਿੱਚ ਹਾਂ ਜਮਨਾ ਨੂੰ ਹੱਦਬੰਨਾ ਮਿਥਿਆ ਕਿ ਵੀ ਜਮਨਾ ਤੋਂ ਅਸੀਂ ਇੱਧਰ ਨਹੀਂ ਆਵਾਂਗੇ, ਹਾਂਜੀ। ਤਾਂ ਇਸ ਕਰਕੇ ਭਰਤਪੁਰ ਜਿਹੜਾ ਇਲਾਕਾ ਨਾ ਰਾਜਸਥਾਨ ਦਾ, ਉੱਥੇ ਤੱਕ ਵੀ ਸਿੱਖਾਂ ਦੇ ਸਿੱਕੇ ਮਿਲਦੇ ਨੇ, ਦੇ ਸਟਿਲ ਅਵੇਲੇਬਲ। ਮਤਲਬ ਉਸ ਸਮੇਂ ਤੱਕ ਸਿੱਖਾਂ ਦਾ ਜਿਹੜਾ ਸਿਸਟਮ ਕੁਝ ਇਕੱਠ ਸੀਗਾ, ਅਕਾਲ ਤਖ਼ਤ ਸਾਹਿਬ ਨੂੰ ਮੰਨਦੇ ਸੀ ਸਿੱਖ, ਹਾਂਜੀ। ਤੇ ਉਸ ਕਰਕੇ ਜਿਹੜਾ ਸ਼ੇਰੇ ਪੰਜਾਬ ਸੀਗਾ, ਮਤਲਬ ਉਹਦਾ ਵੀ ਇੰਨਾ ਹੌਸਲਾ ਨਹੀਂ ਸੀਗਾ ਕਿ ਉਹ ਆਪਸ ਦੇ ਵਿੱਚ ਲੜਾਈ ਕਰੇ ਜਾਂ ਆਪਸ ਦੇ ਵਿੱਚ ਝਗੜਾ ਸਿੱਖ ਕਰਨ। ਹੁੰਦੇ ਸੀਗੇ ਨਿੱਕੇ ਮੋਟੇ ਝਗੜੇ ਹੁੰਦੇ ਰਹਿੰਦੇ ਆ, ਹਾਂਜੀ। ਰਤਨ ਸਿੰਘ ਭੰਗੂ ਨੇ ਲਿਖਿਆ, ਜਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀਨ ਗੁਰ ਤੇ ਮੰਗਾ, ਹਾਂਜੀ। ਇਹ ਸਿੱਖਾਂ ਦੇ ਸੁਭਾਅ ਦੇ ਵਿੱਚ ਸੀਗਾ, ਹਾਂਜੀ। ਹਾਲ ਤੱਕ ਇੱਥੇ ਤੱਕ ਵੀ ਮਿਲਦਾ ਕਿ ਬੰਦਾ ਬਹਾਦਰ ਤੋਂ ਖੰਡਾ ਖੋਲੇ ਸਿੱਖਾਂ ਨੇ, ਹਾਂਜੀ। ਇਹ ਖੰਡਾ ਖਾਲਸੇ ਦਾ ਤੇਰਾ ਨਹੀਂ ਹੈਗਾ।
ਸੋ ਇਸ ਕਰਕੇ ਅੰਗਰੇਜ਼ਾਂ ਨਾਲ ਆਉਣ ਕਰਕੇ ਸਾਰਾ ਜਿਹੜਾ ਨਾ ਪੋਲੀਟੀਕਲ ਇਨਵਾਇਰਨਮੈਂਟ ਚੇਂਜ ਹੋ ਗਿਆ ਸੀ ਹਿੰਦੁਸਤਾਨ ਦਾ। ਨਹੀਂ ਤਾਂ ਸਿੱਖਾਂ ਨੇ ਸਾਰਾ ਮਤਲਬ ਵੀ ਇਹ ਸਾਊਥ ਏਸ਼ੀਆ ਜਿਹੜਾ, ਜੇ ਸਿੱਖਾਂ ਕੋਲ ਨੇਵੀ ਵੀ ਹੁੰਦੀ ਨਾ ਤਾਂ ਵੀ ਸਿੱਖਾਂ ਨੇ ਸਾਊਥ ਏਸ਼ੀਆ ਤੇ ਕਬਜ਼ਾ ਕਰ ਲੈਣਾ ਸੀ ਉਸ ਵੇਲੇ। ਪਰ ਸਿੱਖਾਂ ਦਾ ਰਿਲੀਜਨ ਬੜਾ ਯੰਗ ਸੀ, ਟ੍ਰੈਡੀਸ਼ਨ ਵਾਸ ਵੈਰੀ ਯੰਗ, ਗਿਣਤੀ ਬਹੁਤ ਘੱਟ, ਤੇ ਸਿੱਖਾਂ ਦੇ ਐਥਿਕਸ ਜ਼ਿਆਦਾ ਕਿ ਅਸੀਂ ਇਹ ਨਹੀਂ ਵੀ ਕਿਸੇ ਤੇ ਜ਼ੁਲਮ ਕਰਨਾ, ਧੱਕੇ ਨਾਲ ਕਬਜ਼ਾ ਨਹੀਂ ਕਰਨਾ। ਧੱਕੇ ਨਾਲ ਨਹੀਂ, ਕਬਜ਼ਾ ਧੱਕੇ ਨਾਲ ਹੀ ਹੁੰਦੇ ਭਾਜੀ। ਕਬਜ਼ਾ ਜਿਹੜਾ ਨਾ, ਕਬਜ਼ਾ ਇਹ ਨਹੀਂ ਹੈ ਕੋਈ ਤੁਹਾਨੂੰ ਰਾਜ ਥਾਲੀ 'ਚ ਪਰੋਸ ਕੇ ਨਹੀਂ ਦਿੰਦਾ, ਇਹ ਤਾਂ ਹੈ ਪਰ ਧੱਕਾ ਕਰਦੇ ਪੈਰਾਮੀਟਰਸ ਹੁੰਦੇ। ਇਹ ਨਹੀਂ ਕਿ ਵੀ ਪੈਸੇ ਦਿਓ, ਜਿੱਦਾਂ ਉਹ ਸੀ ਨਾ ਗਜ਼ਨਵੀ ਸੀਗਾ, ਮਹਿਮੂਦ ਗਜ਼ਨਵੀ ਆਇਆ, ਉਹਨੇ ਸੋਮਨਾਥ ਦੇ ਮੰਦਿਰ ਤੇ ਕਬਜ਼ਾ ਕਰ ਲਿਆ। ਤੇ ਉੱਥੇ ਭਗਵਾਨ ਦੀ ਮੂਰਤੀ ਸੀਗੀ, ਤੇ ਕਿਹਾ ਜਾਂਦਾ ਕਿ ਉਹ ਭਗਵਾਨ ਦੀ ਮੂਰਤੀ ਪੁਰਾਣੀ ਸ਼ਿਲਪਕਲਾ ਦਾ ਇਸ ਨਮੂਨਾ ਸੀ, ਉਹਦੇ 'ਚ ਇੰਨੇ ਹੀਰੇ ਜਵਾਹਰਾਤ ਲੱਗੇ ਸੀਗੇ, ਤੇ ਉਹ ਇਤਿਹਾਸ ਲਿਖਿਆ ਹਵਾ 'ਚ ਲਟਕਦੀ ਸੀਗੀ। ਦੇ ਹੈਡ ਸਮ ਸੌਰਟ ਆਫ ਏ ਮੈਗਨੈਟਿਕ ਵਰਸੈਟਿਲਿਟੀ ਜਿਹਨੂੰ ਕਹਿੰਦੇ ਆ ਨਾ, ਦੇ ਹੈਡ ਸਾਇੰਸ, ਤੇ ਜਿਹਦੇ ਨਾਲ ਉਹ ਮੂਰਤੀ ਉੱਥੇ ਹਵਾ 'ਚ ਲਟਕਦੀ ਸੀ। ਬੜੀ ਭਗਵਾਨ ਨਾਰਾਇਣ ਦੀ ਮੂਰਤੀ ਸੀਗੀ, ਉਹਦੇ ਵਿੱਚ ਲੱਖਾਂ ਕੇ ਬੇਸ਼ਕੀਮਤੀ ਹੀਰੇ ਜਵਾਹਰ ਜੜੇ ਹੋਏ ਸੀਗੇ। ਹਾਂਜੀ, ਤੇ ਉਹ ਤੁਸੀਂ ਦੇਖੋ ਵੀ ਇਹ 10ਵੀਂ 11ਵੀਂ ਸਦੀ ਦੀ ਗੱਲ ਹੈ। ਉਹ ਫਿਰ ਜਦੋਂ ਸੋਮਨਾਥ ਦਾ ਮੰਦਿਰ ਸੀਗਾ ਨਾ, ਉਹ ਫਿਰ ਉਹਦੇ ਵਿੱਚ ਜਦੋਂ ਕਬਜ਼ਾ ਘੇਰ ਲਿਆ ਨਾ, ਤਾਂ ਉੱਥੋਂ ਦੇ ਗੁਜਰਾਤੀ ਮਾਰਵਾੜੀ ਸਾਰੇ ਆ ਗਏ ਵੀ ਤੂੰ ਸਾਡੇ ਭਗਵਾਨ ਦੀ ਨਾ ਤੂੰ ਮੂਰਤ ਨੂੰ ਤੋੜਨਾ, ਇਹਦੇ ਵਿੱਚ ਕਿੰਨੇ ਹੀਰੇ ਜਵਾਹਰਾਤ ਬਣੇ, ਉਸ ਤੋਂ ਉਹਦੇ ਵਜਨ ਤਾਂ ਸਾਡੇ ਕੋਲ ਲੈ ਲਾ। ਹਾਂਜੀ, ਫਿਰ ਉਹ ਸਭ ਲੋਕ ਹਿੰਦੂਆਂ ਨੇ, ਅਮੀਰ ਸੇਠਾਂ ਨੇ, ਹਾਂਜੀ, ਸਭ ਆਪਣੇ ਹੀਰੇ ਜਵਾਹਰਾਤ ਢੇਰ ਲਾਤੇ ਉਹਦੇ ਸਾਹਮਣੇ, ਬੇਸ਼ਕੀਮ ਕੀਤੀ। ਤੇ ਫਿਰ ਜਦੋਂ ਸਭ ਕੁਝ ਲੈ ਲਿਆ, ਉਹਨੇ ਇਕੱਠਾ ਬੰਨਿਆ ਪੰਡ 'ਚ। ਹਾਂਜੀ, ਤੇ ਬਾਅਦ 'ਚ ਕਹਿੰਦਾ ਕਿ ਬਾਕੀ ਹੁਣ ਮੈਂ ਚੱਲਿਆ, ਪਰ ਮੈਂ ਮੂਰਤੀ ਤੋੜ ਕੇ ਜਾਣੀ ਹੈ, ਕਿਉਂਕਿ ਨਹੀਂ ਤਾਂ ਇਤਿਹਾਸ ਮੈਨੂੰ ਕਹੂਗਾ ਕਿ ਇਹ ਮਹਿਮੂਦ ਗੌਰੀ ਜਿਹੜਾ ਹੈਗਾ ਗਜ਼ਨਵੀ, ਗੌਰੀ ਸੀਗਾ, ਮਹਿਮੂਦ ਗੌਰੀ ਸੀਗਾ ਸ਼ਾਇਦ। ਹਾਂਜੀ, ਮੈਂ ਲਿਖ ਕੇ ਰੱਖਾਂਗਾ ਤੁਹਾਡੇ ਨਾਲ ਗੱਲ। ਤੇ ਉਹਨੇ ਕੀ ਜੀ ਫਿਰ ਕੀਤਾ, ਮੂਰਤੀ ਤੋੜੀ ਬਾਜ਼ਾਰ ਦੇ ਵਿੱਚ ਲਿਆ ਕੇ, ਤੇ ਉਹਦੇ ਸਾਰੇ ਜਿਹੜੇ ਹੀਰੇ ਜਵਾਹਰਾਤ ਉਹ ਵੀ ਲੁੱਟ ਕੇ ਲੈ ਗਏ, ਤੇ ਸੋਮਨਾਥ ਦਰਵਾਜ਼ੇ ਵੀ ਲੈ ਗਏ, ਜਿਹੜੇ ਬਸ ਇੱਕ ਵਾਪਸ ਲੈ ਕੇ ਆਏ। ਸੋ ਇਸ ਕਰਕੇ ਜਿਹੜੀ ਸਿੱਖਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ ਨਾ, ਉਹਦੇ ਵਿੱਚ, ਪਰ ਸਭ ਤੋਂ ਵੱਡੀ ਗੱਲ ਸੀ ਸਿੱਖ ਧੱਕਾ ਨਹੀਂ ਸੀ ਕਰਦੇ। ਮੁਸਲਮਾਨਾਂ ਨੂੰ ਜ਼ੋਰ ਨਾਲ ਨਹੀਂ ਸਿੱਖ ਨਹੀਂ ਬਣਾਇਆ, ਹਿੰਦੂਆਂ ਨੂੰ ਜ਼ੋਰ ਨਾਲ ਸਿੱਖ ਨਹੀਂ ਬਣਾਇਆ। ਧਰਮ ਪਰਿਵਰਤਨ ਨਹੀਂ, ਧਰਮ ਪਰਿਵਰਤਨ ਘਰ ਵਾਪਸੀ ਨਹੀਂ। ਹਾਂਜੀ, ਗੁਰੂ ਨਾਨਕ ਦਾ ਸਿਧਾਂਤ। ਇਸ ਕਰਕੇ ਮੈਂ ਸ਼ੁਰੂ ਜਦੋਂ ਗੱਲ ਕੀਤੀ ਸੀ ਨਾ, ਤੁਸੀਂ ਕਿਹਾ ਵੀ ਇਤਿਹਾਸ ਦੀ ਗੱਲ ਕਰੋ, ਇਤਿਹਾਸ ਦੀ ਜਿਹੜੀ ਪਿੱਠ ਭੂਮੀ ਹੈ ਨਾ, ਉਹ ਸਮਝਣਾ ਬਹੁਤ ਜ਼ਰੂਰੀ, ਕਿਉਂਕਿ ਅੱਜ ਅਸੀਂ ਅਕਸਰ ਸਿੱਖ ਕਹਿੰਦੇ ਅਸੀਂ ਮਿਨੋਰਟੀ ਹਾਂ ਜੀ, ਮਿਨੋਰਟੀ ਨਹੀਂ ਹੈਗੀ ਸਿੱਖ। ਹਾਂਜੀ, 1.25 लाख से एक लड़ाऊं तबे गोविंद सिंह नाम कहा, 10 ਲੱਖ ਦੇ ਸਾਹਮਣੇ ਸਿੱਖ ਖੜੇ ਹੋ ਗਏ ਛਾਤੀ ਢਾ ਕੇ। ਚਮਕੌਰ ਦੀ ਚਕੜੀ ਦੀ ਇਤਿਹਾਸ ਪੜ੍ਹ ਲਓ ਤੁਸੀਂ। ਤੇ ਇਹ ਜਿਹੜੀ ਸੂਰਬੀਰਤਾ ਨਾ, ਸੂਰਬੀਰਤਾ ਗਿਣਤੀ ਮਿੰਤੀ ਨਾਲ ਨਹੀਂ, ਪਰ ਧੱਕਾ ਕਰਨਾ ਪੈਂਦਾ, ਇਹਦੇ 'ਚ ਕੋਈ ਗਲਤ ਗੱਲ ਨਹੀਂ ਹੈਗੀ। ਧੱਕੇ ਬਗੈਰ ਰਾਜ ਨਹੀਂ ਪ੍ਰਾਪਤ ਕਰ ਸਕਦੇ ਤੁਸੀਂ। ਉਹ ਤਾਂ ਹੈ, ਜੋ ਲਏ ਹਨ ਨਿਜ ਬਲ ਸੇ ਲਏ ਹਨ। ਬਿਲਕੁਲ, ਬਲ ਤਾਂ ਲੈਣਾ ਹੀ ਪਊਗਾ, ਬਲ ਦੇ ਵਿੱਚ ਫਿਰ ਕੁਸ਼ਤੀ ਤਾਂ ਹੋਊਗੀ ਨਾ। ਨਹੀਂ, ਧੱਕੇ ਤੋਂ ਭਾਵ ਇਹ ਨਹੀਂ ਨਾ ਵੀ ਮਜਲੂਮ ਦੇ ਉੱਤੇ ਜ਼ੁਲਮ ਕਰਨ ਵਾਲੀ ਗੱਲ ਨਹੀਂ ਨਾ, ਇਹ ਹੋਰ ਚੀਜ਼ ਹੋ ਜਾਂਦੀ। ਤੁਸੀਂ ਆਈ ਥਿੰਕ ਗਲਤ ਭਾਵਨਾ ਨਾਲ ਜਿਹੜਾ ਇਹ ਸ਼ਬਦ ਨੂੰ ਜਿਹੜਾ ਤੁਸੀਂ ਲੈ ਗਏ ਆ, ਉਹ ਗੱਲ ਨਹੀਂ ਮੈਂ ਜਿਹੜੀ ਚੀਜ਼ ਦੇਖੋ ਕਹਿ ਰਿਹਾ। ਮਜਲੂਮ ਦੇ ਉੱਤੇ ਜ਼ੁਲਮ ਕਰਨਾ ਨਾ ਸਿੱਖੀ ਦੇ ਵਿੱਚ ਪਹਿਲਾਂ ਸੀਗਾ, ਤੇ ਨਾ ਹੋਣਾ, ਤੇ ਨਾ ਹੀ ਕਰਨਾ। ਮਜਲੂਮ ਦੇ ਨਾਲ ਖੜਨ ਨੂੰ ਜਿਹੜਾ ਉਹ ਜ਼ਰੂਰ ਹੈਗਾ। ਜ਼ੋਰ ਕੀਆ ਸੋ ਜ਼ੁਲਮ ਹੈ, ਲਏ ਗਏ ਜਵਾਬ ਖੁਦਾਏ, ਲਏ ਜਵਾਬ ਖੁਦਾਏ। ਇਹ ਰੱਬ ਫਿਰ ਤੁਹਾਡਾ ਲੇਖਾ ਮੰਗ। ਇਹ ਗੁਰਬਾਣੀ ਕਰਕੇ, ਇਸ ਕਰੇ ਸਿੱਖ ਗੁਰਬਾਣੀ ਤੋਂ ਰਾਜ ਲਿੱਤਾ ਨਾ, ਇਸ ਕਰਕੇ ਗੁਰਬਾਣੀ ਦੀ ਸੋ ਇਹ ਇਹਨਾਂ ਦੀ ਫਿਰ ਪਹਿਲੀ ਟਰੀਟੀ ਸੀਗੀ ਜਿਹੜੀ 1806 ਦੇ ਵਿੱਚ ਹੋਈ ਸੀ, ਜਿਹੜੀ ਉਸ ਟਾਈਮ ਦੇ ਤੇ ਟਰੀਟੀ ਆਫ ਫਰੈਂਡਸ਼ਿਪ ਤੇ ਐਮਟੀ, ਜਿੱਦਾਂ ਤੁਸੀਂ ਕਹਿੰਦੇ ਵੀ ਆਨਲਾਈਨ ਮੈਂ ਦੇਖ ਰਿਹਾ ਸੀਗਾ ਵੀ ਉਹਦੇ 2 ਆਰਟੀਕਲ ਉਹਦੇ ਵਿੱਚ ਲਿਖੇ ਆ, ਸਰਦਾਰ ਰਣਜੀਤ ਸਿੰਘ ਤੇ ਸਰਦਾਰ ਫਤਿਹ ਸਿੰਘ ਆਹਲੂਵਾਲੀਆ। ਇਹਦੇ ਦਰਮਿਆਨ ਤੇ ਜਾਰਜ ਹਿਲਾਰੋ ਬਰਲੋ, ਤੇ ਇਹਨਾਂ ਦੇ ਦਰਮਿਆਨ ਜਿਹੜਾ ਇਹ ਹੋਏ ਸੀਗੀ। ਸੋ ਉਸ ਟਾਈਮ ਦੇ ਉੱਤੇ ਵੀ ਆਪਾਂ ਇੱਕ ਦੂਜੇ ਨਾਲ ਮਿੱਤਰ ਬਣ ਕੇ ਉਸ ਟਾਈਮ ਦੇ ਉੱਤੇ ਰਹਿਣਾ ਆ, ਵੀ ਈਸਟ ਇੰਡੀਆ ਕੰਪਨੀ ਤੇ ਰਣਜੀਤ ਸਿੰਘ ਤੇ ਫਤਿਹ ਸਿੰਘ ਹੋਣਾ ਦੇ ਨਾਲ ਉਦੋਂ ਉਹਨਾਂ ਨੇ ਇਹ ਕੀਤੀ ਸੀ। ਕਹਿੰਦੇ ਵੀ 1 ਜਨਵਰੀ 1806 ਨੂੰ ਇਹਨਾਂ ਨੇ ਜਿਹੜੀ ਇਹ ਸਾਈਨ ਕੀਤੀ ਸੀਗੀ। ਸੋ ਇਹ ਆਹਲੂਵਾਲੀਆ ਮਿਸਲ ਦੀ ਮੈਂ ਨਾਮ ਭੁੱਲ ਰਿਹਾ ਸੀ, ਆਹਲੂਵਾਲੀਆ ਮਿਸਲ, ਠੀਕ ਗੱਲ ਤੁਹਾਡੀ ਜੀ। ਆਹਲੂਵਾਲੀਆ ਜਿਹੜੇ ਸੀ ਨਾ ਮਿਸਲ ਦੇ ਸਰਦਾਰ ਜਿਹੜੇ ਸੀਗੇ ਨਾ, ਫਤਿਹ ਸਿੰਘ ਆਹਲੂਵਾਲੀਆ, ਇਹ ਤੇ ਰਣਜੀਤ ਸਿੰਘ ਪੱਗਵੱਟ ਭਰਾ ਬਣੇ ਹੋਏ ਸੀਗੇ। ਇਨਫੈਕਟ ਰਣਜੀਤ ਸਿੰਘ ਜਿਹੜੀ ਦੂਸਰੀ ਵਾਈਫ ਸੀਗੀ ਜਿਹਨਾਂ ਆਨੰਦ ਕਾਰਜ ਹੋਇਆ, ਰਾਜ ਕੌਰ, ਉਹ ਫਤਿਹ ਸਿੰਘ ਆਹਲੂਵਾਲੀਆ ਦੇ ਰਿਸ਼ਤੇਦਾਰ ਸੀ, ਜਾਂ ਬੇਟੀ ਸੀ, ਇਸ ਤਰ੍ਹਾਂ ਦੀ ਮੈਨੂੰ ਰਿਸ਼ਤੇਦਾਰੀ ਨਹੀਂ ਪੂਰੀ ਯਾਦ, ਤੇ ਕਿਉਂਕਿ ਮੈਂ ਐਕਸਟੈਂਪੋਰ ਕਰਦਾ ਤੁਹਾਡੇ ਨਾਲ ਗੱਲ। ਹਾਂਜੀ, ਤੇ ਇਹ ਸਮਝੌਤਾ ਹੋਇਆ ਸੀ ਜਦੋਂ ਨਾ ਸ਼ੇਰੇ ਪੰਜਾਬ ਦਾ ਰਾਜ ਫੈਲਣਾ ਹੋਇਆ ਨਾ ਸ਼ੁਰੂ, ਤੇ ਸ਼ੇਰੇ ਪੰਜਾਬ ਨੇ ਪੰਜਾਬ ਦੇ ਸਥਾਪਿਤ ਕਰਕੇ
ਤੇ ਜਿਹੜੀ ਦੋ ਮਿਸਲਾਂ ਦੀ ਜਿਹੜੀ ਇਹ ਚੰਦੀ ਸ਼ੇਰੇ ਪੰਜਾਬ ਦੀ ਸੱਸ ਸੀ ਰਾਣੀ ਸਦਾ ਕੌਰ ਜਦੋਂ ਦਿੱਤੀ ਹੋਈ, ਉਹਨੇ ਜਦੋਂ ਮਤਲਬ ਸਦਾ ਕੌਰ ਸੱਸ ਦਾ ਨਾਮ ਸੀਗਾ, ਹਾਂਜੀ, ਤੇ ਦਇਆ ਕੌਰ ਜਿਹੜੀ ਪਹਿਲੀ ਵਾਈਫ ਸੀਗੀ ਮਹਾਰਾਜਾ ਰਣਜੀਤ ਸਿੰਘ ਦੀ, ਹਾਂਜੀ, ਤੇ ਉਹਦੀ ਮਤਲਬ ਵੀ ਸਮਝੌਤਾ ਕਰਾਇਆ ਸੀਗਾ ਤੇ ਦੋ ਮਿਸਲਾਂ ਇਕੱਠੀਆਂ ਹੋਈ, ਤਾਕਤ ਬਣੀ ਸਿੱਖਾਂ ਦੀ। ਸ਼ੁਕਰ ਚੱਕੀਆ ਮਿਸਲ ਇਕੱਠੀ ਹੋਈ ਤੇ ਕਨਈਆ ਮਿਸਲ ਇਕੱਠੀ ਹੋਈ, ਤੇ ਇਹ ਸਾਰੀ ਮਿਸਲਾਂ ਨੇ ਫਿਰ ਇਕੱਠੇ ਹੋ ਕੇ ਫਿਰ ਇਹਨਾਂ ਨੇ ਸੋਚਿਆ ਵੀ ਹੁਣ ਨਾ ਵੀ ਜਿਹੜਾ ਬੰਦਾ ਬਹਾਦਰ ਵਾਲਾ ਕੰਮ ਰਹਿ ਗਿਆ ਸੀ ਨਾ ਉਹਨੂੰ ਪੂਰਾ ਕਰੀਏ। ਫਿਰ ਇਹਨਾਂ ਨੇ ਜਿਹੜੇ ਪਹਾੜੀ ਰਾਜੇ ਸੀਗੇ ਨਾ ਇਹਨਾਂ ਉੱਤੇ ਫਿਰ ਮਾਂਜਾ ਮਾਰਿਆ, ਜਿਹਨਾਂ ਨੂੰ ਕਹਿੰਦਾ ਸੀ ਪੰਜਾਬ ਦੀ ਫੌਜ ਨੇ ਚੰਗਾ, ਫਿਰ ਉਹਨਾਂ ਨੂੰ ਕੁੱਟਿਆ ਫੜ ਕੇ, ਕਿਉਂਕਿ ਇਹ ਮੁਗਲਾਂ ਨਾਲ ਖੜੇ ਹੋਏ ਸੀਗੇ ਨਾ। ਫਿਰ ਮੰਨਿਆ ਗੁਰੂ ਜਾਂਦਾ ਸਾਹਿਬ ਦੇ ਉਲਟ ਭੁਗਤੇ ਸੀ ਉਦੋਂ। ਹਾਂਜੀ, 1807 ਦੇ ਵਿੱਚ ਜਿਹੜਾ ਸੀ ਨਾ ਰਾਜਾ ਸੰਸਾਰ ਚੰਦ ਸੀਗਾ ਕਾਂਗੜੇ ਦਾ, ਸੰਸਾਰ ਚੰਦ ਸੀਗਾ ਕਾਂਗੜੇ ਦਾ ਪਹਾੜੀ ਦਾ, ਹਾਂਜੀ। ਇਹ ਕਾਂਗੜੇ ਵਾਲੇ ਵੀ ਚਮਕੌਰ ਦੇ ਜਦੋਂ ਸ਼ਾਮਲ ਹੋਏ ਸੀ ਨਾ ਸਿੱਖਾਂ ਦੇ ਵਿਰੁੱਧ, ਜਿਹੜੇ ਪਹਾੜੀ ਰਾਜੇ ਕਾਫੀ, ਮੰਡੀ ਵਾਲਾ ਰਾਜਾ ਸੀਗਾ ਉਹ ਨਹੀਂ ਸੀ ਸ਼ਾਮਲ ਹੋਇਆ ਸਿੱਖਾਂ ਦੇ ਵਿਰੁੱਧ, ਹਾਂਜੀ। ਬਾਕੀ ਇਹ ਸਾਰੇ ਕਸੌਲੀ, ਮਸੌਲੀ, ਜੰਮੂ, ਇਹ ਸਾਰੇ ਰਾਜੇ ਜਿਹੜੇ ਆ ਨਾ ਇਹ ਮੁਗਲਾਂ ਨਾਲ ਮਿਲ ਗਏ ਸੀਗੇ, ਹਾਂਜੀ। ਸੋ ਇਹ ਰਾਜਾ ਸੰਸਾਰ ਚੰਦ ਸੀਗਾ ਕਾਂਗੜੇ ਦਾ, ਉਹਨੂੰ ਸ਼ੇਰੇ ਪੰਜਾਬ ਨੇ ਸਭ ਤੋਂ ਪਹਿਲਾਂ ਹਰਾਇਆ ਸੀਗਾ 1807 ਦੇ ਵਿੱਚ। ਸੋ ਇਹ ਸਮਝੌਤੇ ਦੇ ਨਾਲ ਨਾਲ ਸ਼ੇਰੇ ਪੰਜਾਬ ਦੀ ਮੁਹਿੰਮਾਂ ਵੀ ਜਾਰੀ ਰਹੀਆਂ। 1806 ਚ ਇਹ ਸਮਝੌਤਾ ਹੋਇਆ, ਪਰ ਸ਼ੇਰੇ ਪੰਜਾਬ ਨੇ 1807 ਵਿੱਚ ਕਾਂਗੜੇ ਦੇ ਰਾਜੇ ਨੂੰ ਹਰਾ ਦਿੱਤਾ ਸੀ ਸੰਸਾਰ ਚੰਦ ਨੇ। ਬਿਲਕੁਲ। ਸੋ ਸਮਾਂ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਹੈ। ਇਹ ਪਹਿਲੀ ਆਪਾਂ ਟਰੀਟੀ ਸੰਧੀ ਦੀ ਗੱਲ ਕੀਤੀ। ਆਉਣ ਵਾਲੇ ਸਮੇਂ ਦੇ ਵਿੱਚ ਇਸ ਇਤਿਹਾਸ ਤੋਂ ਅੱਗੇ ਜਿਹੜਾ ਆਪਾਂ ਹੋਰ ਜੁੜਾਂਗੇ ਕਿ ਖਾਲਸਾ ਰਾਜ ਦੇ ਵਿੱਚ ਹੋਰ ਨਾਲ ਕੀ ਹੋਇਆ, ਹੋਰ ਕੀ ਟਰੀਟੀਜ਼ ਹੋਈਆਂ, ਅੱਗੇ ਜਾ ਕੇ ਯੁੱਧ ਵੀ ਹੋਏ, ਜਿੱਦਾਂ ਤੁਸੀਂ ਕਿਹਾ ਵੀ ਪੈਰਲਲੀ ਇਹ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਸੀ। ਇਸੇ ਤਰੀਕੇ ਦੇ ਨਾਲ ਇਤਿਹਾਸ ਨੂੰ ਅੱਗੇ ਵਧਾਉਂਦੇ ਚੱਲਾਂਗੇ। ਇਹ ਖਾਲਸਾ ਰਾਜ ਦੀਆਂ ਕਿੱਦਾਂ ਪ੍ਰਬੰਧ ਪ੍ਰਣਾਲੀਆਂ ਕਿੱਦਾਂ ਚੱਲ ਰਹੀਆਂ ਸੀ, ਉਹ ਸਾਰਾ ਕੁਛ ਸਿੱਖੀ ਫਲਸਫੇ ਦੇ ਨਾਲ ਮੇਲ ਕੇ ਆਪਾਂ ਕਿੱਦਾਂ ਉਸ ਨੂੰ ਦੇਖਦੇ ਹਾਂ ਤੇ ਕੀ ਆਪਾਂ ਇਹ ਤੋਂ ਸੇਧ ਲੈ ਸਕਦੇ, ਕੀ ਆਪਾਂ ਨੂੰ ਇਹ ਸਿੱਖਣਾ ਆ, ਉਹ ਸਾਰੇ ਇਤਿਹਾਸ ਦੇ ਬਾਰੇ ਆਪਾਂ ਗੱਲਬਾਤ ਕਰਦੇ ਰਵਾਂਗੇ। ਡਾਕਟਰ ਰਮਨਪ੍ਰੀਤ ਸਿੰਘ ਜੀ। ਫਤਿਹਬਲਾਂ ਤੋਂ ਮੈਂ 1 ਮਿੰਟ ਕਹਿਣਾ ਕਿ ਮੈਨੂੰ ਨਾ ਕਾਫੀ ਸਰੋਤਾਂ ਤੋਂ ਮੈਂ ਜਾਣਕਾਰੀ ਲਿੱਤੀ ਨਾ, ਪਰ ਇਹਦੇ ਵਿੱਚ ਨਾ ਮੇਰੇ ਤੇ ਬੜੇ ਪਰਮ ਮਿੱਤਰ ਨੇ ਡਾਕਟਰ ਜਗਰਾਜ ਸਿੰਘ ਜੀ, ਉਹਨਾਂ ਨੇ ਮੈਨੂੰ ਬੜੀ ਜਾਣਕਾਰੀ ਦਿੱਤੀ, ਬਹੁਤ ਜ਼ਿਆਦਾ ਉਹਨਾਂ ਨੇ ਮਿਹਨਤ ਕੀਤੀ ਹੋਈ ਹੈ। ਹੋਰਨਾਂ ਵੀ ਸੱਜਣਾਂ ਨੇ ਕਿਤਾਬਾਂ ਕਾਫੀ ਬੜੀ ਮੈਨੂੰ ਪ੍ਰਾਪਤ ਹੋਈਆਂ ਨੇ ਤੇ ਮੈਂ ਪੜ੍ਹਦਾ, ਮੈਨੂੰ ਸ਼ੌਂਕ ਹੈ। ਪੁਰਾਣੀਆਂ ਪੜ੍ਹੀਆਂ ਸੀਗੀਆਂ, ਹੁਣ ਮੈਨੂੰ ਜ਼ਿਆਦਾ ਮੈਡੀਸਨ ਤੇ ਨਿਊਰੋ ਸਾਇੰਸ ਜ਼ਿਆਦਾ ਪਤਾ, ਪਰ ਫਿਰ ਵੀ ਆਈ ਹੈਵ ਡੀਪ ਇੰਟਰਸਟ ਆਫਟਰ ਸਟਾਰਟਿੰਗ ਟਾਕਿੰਗ ਟੂ ਯੂ। ਉਹ ਕਹਿੰਦੇ ਨਾ ਟੂ ਬੈਸਟ ਵੇ ਟੂ ਲਰਨ ਇਜ਼ ਟੂ ਐਜੂਕੇਟ, ਹਾਂਜੀ। ਸੋ ਤੁਹਾਡੇ ਨਾਲ ਗੱਲ ਕਰਦਾ ਮੈਨੂੰ ਮੇਰਾ ਆਪਣਾ ਗਿਆਨ 'ਚ ਵਾਧਾ ਹੁੰਦਾ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਹਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ।